ਸੱਜਣੋ ਤੇ ਮਿੱਤਰੋ, ਅਸਲਾਮ ਵਾਲੇਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਕੁਝ ਲੋਕ ਕਿਸਮਤ ਦੇ ਬੜੇ ਧਨੀ ਹੁੰਦੇ ਨੇ। ਸ਼ੋਭਾ ਭਾਵੇਂ ਸਿਆਸਤ ਦਾ ਹੋਵੇ, ਖੇਡਾਂ ਦਾ ਹੋਵੇ ਤੇ ਜਾਂ ਫਿਰ ਕਾਰੋਬਾਰ ਦਾ ਹੋਵੇ, ਉਹ ਜਿਸ ਸ਼ੋਬੇ 'ਚ ਵੀ ਜਾਂਦੇ ਨੇ ਆਪਣਾ ਨਾਂ ਬਣਾਉਂਦੇ ਨੇ ਤੇ ਮੁਲਕ ਦਾ ਨਾਂ ਰੌਸ਼ਨ ਕਰਦੇ ਨੇ। ਸਾਡੇ ਅੱਜ ਦੇ ਪ੍ਰਾਹੁਣੇ ਵੀ ਕੁਝ ਇਸ ਤਰ੍ਹਾਂ ਦੇ ਹੀ ਨੇ। ਸਿਆਸਤ 'ਚ ਗਏ ਤੇ ਆਪਣਾ ਨਾਂ ਬਣਾਇਆ ਔਰ ਦਿਨ ਰਾਤ ਆਵਾਮ ਦੀ ਖਿਦਮਤ ਕੀਤੀ। ਫਿਰ ਉਸ ਤੋਂ ਬਾਅਦ ਕਾਰੋਬਾਰ 'ਚ ਆਏ ਤੇ ਕਾਰੋਬਾਰ 'ਚ ਵੀ ਬਹੁਤ ਕਾਮਯਾਬੀਆਂ ਸਮੇਟੀਆਂ। ਉਹਨਾਂ ਦਾ ਤਾਲੁਕ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਦਰੀਨਾ ਤੇ ਨਜ਼ਰੀਆਤੀ ਕਾਰਕੁਨ ਨੇ ਔਰ ਉਹਨਾਂ ਨੇ ਮੁਸ਼ਕਿਲ ਵੇਲਿਆਂ ਦੇ ਵਿੱਚ ਵੀ ਪਾਰਟੀ ਦਾ ਸਾਥ ਨਹੀਂ ਛੱਡਿਆ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਰਹਿਨੁਮਾ ਔਰ ਸਾਬਕ MPA ਹਾਜੀ ਮੀਆਂ ਅਜ਼ੀਜ਼ੁਰ ਰਹਿਮਾਨ ਚੰਨ ਹੋਰਾਂ ਦੇ ਨਾਲ। ਚੰਨ ਸਾਹਿਬ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰਾਹੁਣੇ ਦੇ ਵਿੱਚ। ਬੜਾ ਸ਼ੁਕਰੀਆ ਤੁਹਾਡਾ। ਮੈਂ ਤੁਹਾਡਾ ਬਹੁਤ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਅੱਜ ਬੜੀ ਤਕਲੀਫ ਕੀਤੀ, ਮੇਰੇ ਗਰੀਬ ਖਾਨੇ ਤੇ ਤਸ਼ਰੀਫ ਲਿਆਏ। ਅਸੀਂ ਚਾਹਾਂਗੇ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਵੀ ਤੁਸੀਂ ਸਫ਼ਰ ਤੈਅ ਕੀਤਾ ਹੈ ਉਹਦੇ ਬਾਰੇ 'ਚ ਆਪਣੇ ਵੇਖਣ ਵਾਲਿਆਂ ਨੂੰ ਥੋੜ੍ਹਾ ਜਿਹਾ ਆਗਾਹ ਕਰੀਏ। ਤੇ ਚੰਨ ਸਾਹਿਬ, ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ? ਸੁਣਿਆ ਬੜੇ ਸ਼ਰਾਰਤੀ ਹੁੰਦੇ ਸੋ ਬਚਪਨ 'ਚ। ਜੀ ਮਲਿਕ ਸਾਹਿਬ, ਸ਼ਰਾਰਤੀ ਤੇ ਆਪਣੀ ਜਗ੍ਹਾ ਦੇ ਸਾਰੇ ਬੱਚੇ ਹੁੰਦੇ ਨੇ। ਤੇ ਉਹ ਅਸੀਂ ਵੀ ਸਕੂਲ ਦੇ ਪੜ੍ਹਨੇ ਸਾਂ, ਜਦੋਂ ਉਰੋਂ ਕਬੱਡੀ ਖੇਡਨੇ ਸਾਂ। ਭਗਵਾਨਪੁਰੇ ਗੌਰਮੈਂਟ ਹਾਈ ਸਕੂਲ ਮੈਂ ਪੜ੍ਹਨਾ ਸਾਂ। ਜੀ ਜੀ। ਤੇ ਉੱਥੇ ਸਾਡੇ ਸਕੂਲ ਦੇ ਬਾਹਰ ਸਬਜ਼ੀ ਮੰਡੀ ਸੀ। ਹਾਂਜੀ। ਦਰੀ ਕਿ ਉਹ ਜਗ੍ਹਾ ਦਰੀ ਸੀ, ਉਹ ਹੈਗੀ ਸੀ ਹੁਕੂਮਤ ਪਾਕਿਸਤਾਨ ਦੀ, ਪੰਜਾਬ ਹੁਕੂਮਤ ਦੀ। ਸਕੂਲ ਦੇ ਅਗਲਾ ਦਰਾ ਫਰੰਟ ਸੀ, ਉੱਥੇ ਸਾਰੀ ਮੰਡੀ ਲੱਗ ਗਈ ਸੀ ਜੀ। ਤੇ ਉੱਥੇ ਲੋਕ ਜਿਹੜੇ ਸੀ ਉਹ ਉੱਥੇ ਪੈਸੇ ਕਮਾਉਂਦੇ ਸੀ। ਤੇ ਜਿਹੜੇ ਤਾਲਬ ਇਲਮ ਸੀ, ਜਿਹੜੇ ਮੁੰਡੇ ਪੜ੍ਹਨ ਆਉਂਦੇ ਸੀ ਸਕੂਲ ਦੇ ਵਿੱਚ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਆਉਣ ਜਾਣ ਦੇ 'ਚ। ਉਹ ਫਿਰ ਸਾਡਾ ਇੱਕ ਗਰੁੱਪ ਸੀ ਦੋਸਤਾਂ ਦਾ, ਉਹ ਅਸੀਂ ਸਾਰਿਆਂ ਨੇ ਇਕੱਠਿਆਂ ਮਿਲ ਕੇ ਜਦੋਜਹਿਦ ਕੀਤੀ। ਸਭ ਤੋਂ ਪਹਿਲੋਂ ਅਸੀਂ ਉਹ ਮੰਡੀ ਦੇਰੀ ਸੀ ਉੱਥੋਂ ਉਠਾਈ ਤੇ ਉਹ ਸਕੂਲ ਦਾ ਹਿੱਸਾ ਬਣਾਏ। ਅੱਛਾ। ਸਕੂਲ ਦੀਆਂ ਦੀਵਾਰਾਂ ਪਿੱਛੇ ਹੁੰਦੀਆਂ ਸੀ, ਉਹ ਸਾਰੀਆਂ ਦੀਵਾਰਾਂ ਅਸੀਂ ਤੋੜ ਦਿੱਤੀਆਂ। ਤੋੜ ਕੇ ਦੇਰੀਆਂ ਹੁਣ ਬਣੀ ਹੋਈ ਹੈ, ਇਹ ਅਸੀਂ ਉਦੋਂ ਬਣਾਈਆਂ ਸੀ ਨਵੀਆਂ ਦੀਵਾਰਾਂ। ਉਹ ਨਾਲ ਹੀ ਅਯੂਬ ਖਾਨ ਦੀ ਖਿਲਾਫ ਤਰੀਕ ਸ਼ੁਰੂ ਹੋਈ ਸੀ, ਅਸੀਂ ਉਸ ਫਿਰ ਤਰੀਕ ਦਾ ਹਿੱਸਾ ਬਣ ਗਿਆ। ਤੁਸੀਂ ਅਯੂਬ ਖਾਨ ਦੇ ਖਿਲਾਫ ਜਿਹੜੀ ਤਹਿਰੀਕ ਚੱਲੀ ਸੀ, ਹਾਂਜੀ, ਉਹਦਾ ਬੜਾ ਮਰਕਜ਼ੀ ਹਿੱਸਾ ਰਹੇ ਹੋ। ਹਾਂਜੀ, ਉਹ ਮੀਆਂ ਆਰਿਫ ਇਫਤਾਰ ਅਲੀ ਭਗਵਾਨਪੁਰਿਓਂ ਜ਼ਿਆਦਾ ਉਹਨਾਂ ਦਾ ਉੱਥੇ ਹੀ ਘਰ ਸੀ, ਹਵੇਲੀ ਉਹਨਾਂ ਦੀ ਉੱਥੇ ਅੱਜ ਵੀ ਹੈਗੀ ਹੈ। ਉਹਨਾਂ ਨੇ ਉੱਥੋਂ ਸ਼ੁਰੂ ਕੀਤੀ, ਅਸੀਂ ਫਿਰ ਉਹਨਾਂ ਦੇ ਨਾਲ ਲੱਗ ਗਿਆ। ਫਿਰ ਅੱਗੋਂ ਪੀਪਲਜ਼ ਪਾਰਟੀ ਆ ਗਈ, ਅਸੀਂ ਫਿਰ ਇੱਥੇ ਜਦੋਂ ਪਾਰਟੀ ਬਣੀ ਹੈ ਡਾਕਟਰ ਮੁਬਸ਼ਰ ਦੇ ਘਰ ਅਸੀਂ ਉੱਥੇ ਆ ਗਏ। ਭੁੱਟੋ ਸਾਹਿਬ ਜਦੋਂ ਵੀ ਆਉਂਦੇ ਸੀ, ਅਸੀਂ ਭਗਵਾਨਪੁਰਿਓਂ ਪੈਦਲ ਜਲੂਸ ਲੈ ਕੇ ਜੀ 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 ਨਾਸਰ ਬਾਗ ਤੱਕ, ਨਾਸਰ ਬਾਗ ਆਉਣਾ ਹੈ ਜਾਂ ਰੇਲਵੇ ਸਟੇਸ਼ਨ 'ਤੇ ਆਉਣਾ ਹੈ ਜਾਂ ਮਾਰ ਰੋਡ 'ਤੇ ਆਉਣਾ ਹੈ, ਜਿੱਥੇ ਵੀ ਆਉਣਾ ਹੈ ਅਸੀਂ ਉੱਥੇ ਭਗਵਾਨਪੁਰਿਓਂ ਪੈਦਲ ਮੁੰਡਿਆਂ ਦੇ ਨਾਲ ਜਲੂਸ ਲੈ ਕੇ ਆਉਂਦੇ ਹੁੰਦੇ ਤਾਂ ਮੀਆਂ ਸਾਹਿਬ, ਬਚਪਨ ਦੇ ਵਿੱਚ ਕੀ ਐਸਾ ਖਿਆਲ ਆਇਆ ਕਿ ਤੁਸੀਂ ਇਸ ਪਾਸੇ ਲੱਗ ਗਏ? ਬਚਪਨ 'ਚ ਤੇ ਲੋਕੀ ਸ਼ਰਾਰਤਾਂ ਕਰਦੇ ਨੇ, ਖੇਡਦੇ ਮਲਦੇ ਨੇ ਔਰ ਫਿਰ ਦੋਸਤਾਂ ਨਾਲ ਫਿਰਦੇ ਟੁਰਦੇ ਨੇ, ਤੇ ਤੁਸੀਂ ਸਿਆਸਤ ਵੱਲ ਆ ਗਏ ਇੱਕਦਮ। ਬਸ ਉਹ ਅਸੀਂ ਚੂੰਕਿ ਮੋਹਤਰਮਾ ਫਾਤਮਾ ਜਨਾਹ ਦੇ ਨਾਲ ਜ਼ਿਆਦਤੀ ਹੋਈ ਸੀ ਤੇ ਅਸੀਂ ਉਹਦਾ ਆਪਣਾ ਇੱਕ ਗਰਜ ਕੱਢਣ ਵਾਸਤੇ ਪੂਰੇ ਲਾਹੌਰ ਦੇ ਲੋਕਾਂ ਦੇ ਨਾਲ ਮਿਲ ਕੇ ਤੇ ਅਸੀਂ ਉਹ ਜਦੋਜਹਿਦ ਦਾ ਆਗਾਜ਼ ਕਰ ਦਿੱਤਾ। ਅੱਗੋਂ ਕਾਇਦੇ ਆਵਾਮ ਨੇ ਸ਼ੁਰੂ ਕਰ ਦਿੱਤਾ, ਅਸੀਂ ਕਾਇਦੇ ਆਵਾਮ ਦੇ ਨਾਲ ਹੋ ਗਏ। ਉਹ ਸਿਲਸਿਲਾ ਚੱਲਦਾ ਰਿਹਾ। ਮੈਂ ਪੋਲੀਟੈਕਨਿਕ ਪਿੰਡੀ ਚਲਾ ਗਿਆ, ਉੱਥੇ ਚਲੇ ਗਿਆ ਤੇ ਉੱਥੇ ਜਾਂਦਿਆਂ ਸਾਰੀ ਅੱਗੇ ਲਾਹੌਰ ਦੇ ਇੱਕ ਹੋਰ ਹੈਗੇ ਸੀ ਪੀਰ, ਉਦੋਂ ਤੇ ਪੀਰ ਨਹੀਂ ਸੀ, ਉਦੋਂ ਦੇ ਸੈਯਦ ਨਾਜ਼ਮ ਹੁਸੈਨ ਸ਼ਾਹ ਸਾਹਿਬ ਸੀ। ਅਸੀਂ ਉਹਨਾਂ ਦੇ ਨਾਲ ਹੋ ਗਿਆ। ਉਹ ਉੱਥੇ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜ ਰਿਹਾ ਸੀ। ਉਹ ਇੱਥੋਂ ਦੀ ਲਾਹੌਰ ਦੀ ਆਦਤ ਪਈ ਹੋਈ, ਉੱਥੇ ਪਿੰਡੀ ਵੀ ਅਸੀਂ ਉਹ ਸ਼ੁਰੂ ਹੋ ਗਿਆ। ਉਹ ਇਲੈਕਸ਼ਨ ਦੇ ਬੜੀ ਜਦੋਜਹਿਦ ਕੀਤੀ ਤੇ ਉਹ ਉੱਥੇ ਪ੍ਰੈਜ਼ੀਡੈਂਟ ਪਹਿਲੋਂ ਬਣਿਆ ਨਾਜ਼ਮ ਸ਼ਾਹ ਸਾਹਿਬ ਤੋਂ ਸੰਮੀ ਬਣਿਆ। ਉਹ ਪੀਪਲਜ਼ ਪਾਰਟੀ ਦੇ ਪਲੇਟਫਾਰਮ 'ਤੇ ਹੈਗੇ ਸੀ, ਪੀਪਲ ਪਾਰਟੀ ਦੇ ਲੀਡਰ ਸੀ ਤੇ ਉਹ ਪ੍ਰੈਜ਼ੀਡੈਂਟ ਬਣੇ। ਫਿਰ ਪੀ ਨਾਜ਼ਮ ਸ਼ਾਹ ਸਾਹਿਬ ਪ੍ਰੈਜ਼ੀਡੈਂਟ ਬਣੇ। ਉਹਦੇ ਬਾਅਦ ਇਹਨਾਂ ਨੇ ਅਗਲੇ ਸਾਲ ਮੈਨੂੰ ਖੜਾ ਕਰ ਦਿੱਤਾ, ਮੈਂ ਉੱਥੇ ਫਿਰ ਪ੍ਰੈਜ਼ੀਡੈਂਟ ਬਣਿਆ। ਉਹ ਫਿਰ ਉੱਥੇ ਆਪਣਾ ਪੀਜ਼ਾ ਸਾਹਿਬ ਨਾਲ ਬੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਡਾਕਟਰ ਅਸ਼ਰਫ
ਅਬਾਸੀ ਸਾਹਿਬਾਂ ਨਾਲ, ਡਾਕਟਰ ਮੁਬਸ਼ਰ ਨਾਲ, ਸ਼ੇਰ ਰਸ਼ੀਦ ਨਾਲ, ਭੁੱਟੋ ਸਾਹਿਬ ਦੇ ਨਾਲ ਵੀ। ਖੁਰਸ਼ੀਦ ਹਸਨ ਮੀਰ ਸਾਹਿਬ ਨਾਲ ਵੀ ਤੁਹਾਡਾ ਬੜਾ ਗਹਿਰਾ ਤਾਲੁਕ ਸੀ। ਮੀਰ ਸਾਹਿਬ ਚੂੰਕਿ ਜਿਹੜੀ ਸਟੂਡੈਂਟ ਵਿੰਗ ਹੈਗੀ ਸੀ, ਉਹਦਾ ਭੁੱਟੋ ਸਾਹਿਬ ਨੇ ਉਹਨਾਂ ਨੂੰ ਮੀਰ ਸਾਹਿਬ ਨੂੰ ਇੰਚਾਰਜ ਬਣਾਇਆ ਤੇ ਸੀ। ਤੁਸੀਂ ਸਟੂਡੈਂਟ ਪੋਲਿਟਿਕਸ ਤੋਂ ਹੀ ਮਤਲਬ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ? ਕਰ ਦਿੱਤਾ। ਅੱਛਾ। ਤੇ ਉਹ ਫਿਰ ਅਸੀਂ ਜਿਸ ਤਰ੍ਹਾਂ ਮੈਂ ਆ ਗਿਆ ਇੱਥੇ ਲਾਹੌਰ ਆ ਗਿਆ, ਪੋਲੀਟੈਕਨਿਕ ਕਲੀਅਰ ਹੋ ਗਿਆ, ਪਾਸ ਕਰ ਲਿਆ, ਇੱਥੇ ਆ ਗਿਆ ਤਾਂ ਆਪਣਾ ਮੇਰੇ ਵਾਲਾ ਸਾਹਿਬ ਨੇ ਮਦੀਨਾ ਇਲੈਕਟ੍ਰਿਕ ਸਪਲਾਈ ਕੰਪਨੀ ਦਾ ਵੀਜ਼ਾ ਮੈਨੂੰ ਉੱਥੋਂ ਭੇਜਿਆ, ਸਾਊਦੀ ਅਰੇਬੀਆ ਤੋਂ। ਜੀ। ਮੈਂ ਉਹ ਵੀਜ਼ਾ ਲੈ ਕੇ ਖੁਰਸ਼ੀਦ ਹਸਨ ਮੀਰ ਦੇ ਕੋਲ ਗਿਆ ਕਿ ਜੀ ਮੇਰਾ ਵੀਜ਼ਾ ਆ ਗਿਆ ਤੇ ਮੈਂ ਤੇ ਹੁਣ ਸਾਊਦੀ ਅਰੇਬੀਆ ਚੱਲਿਆ ਵਾਂ। ਤੇ ਖੁਰਸ਼ੀਦ ਸਾਹਿਬ ਮੀਰ ਸਾਹਿਬ ਤੇ ਤੁਹਾਡਾ ਨਾਰਾਜ਼ ਹੋ ਗਏ ਸਨ? ਨਾਰਾਜ਼ ਹੋ ਗਿਆ, ਬਲਕਿ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰਤਾ। ਤੇ ਉਹਨਾਂ ਨੇ ਮੀਰ ਸਾਹਿਬ ਨੇ ਕਿਹਾ ਕਿ ਤੂੰ ਜੇ ਇਹ ਸਾਊਦੀ ਅਰੇਬੀਆ ਚਲਾ ਗਿਆ ਤੇ ਇੱਥੇ ਪਾਰਟੀ ਦਾ ਕੰਮ ਮੇਰਾ ਪਿਓ ਕਰੇਗਾ, ਕੌਣ ਕਰੇਗਾ? ਤੇ ਕੋਈ ਨਹੀਂ ਜਾਣਾ ਜੂਣਾ। ਤੇ ਮੈਂ ਕਿਹਾ ਜੀ ਉਹ ਮੈਂ ਹੁਣ ਮੇਰੇ ਵਾਲਿਦ ਨੇ ਭੇਜਿਆ ਤੇ ਮੈਂ ਤੇ ਹੁਣ ਡਿਪਲੋਮਾ ਕਰ ਲਿਆ। ਸਹੀ ਹੈ। ਮੈਟ੍ਰਿਕ ਕੀਤੀ, ਮੈਟ੍ਰਿਕ ਤੋਂ ਬਾਅਦ 3 ਸਾਲ ਦਾ ਡਿਪਲੋਮਾ ਵੀ ਅੱਲਾ ਨੇ ਮਿਹਰਬਾਨੀ ਕੀਤੀ ਹੈ, ਪਾਸ ਹੋ ਗਿਆ। ਤੇ ਉਹਨਾਂ ਨੇ ਕਿਹਾ ਨਹੀਂ ਆਪਣਾ ਤੂੰ ਚੱਲ, ਮੈਂ ਤੈਨੂੰ ਕੱਲ ਭੁੱਟੋ ਸਾਹਿਬ ਨਾਲ ਮਿਲਾਨਾ। ਭੁੱਟੋ ਸਾਹਿਬ ਫੈਸਲਾ ਕਰਨਗੇ ਕਿ ਵੀ ਤੂੰ ਸਾਊਦੀ ਅਰੇਬੀਆ ਜਾਣਾ ਜਾਂ ਇੱਥੇ ਰਹਿਣਾ। ਮੈਂ ਕਿਹਾ ਜੀ ਭੁੱਟੋ ਸਾਹਿਬ ਉਸ ਵੇਲੇ ਵਜ਼ੀਰ ਆਜ਼ਮ ਸਨ? ਵਜ਼ੀਰ ਆਜ਼ਮ ਪਾਕਿਸਤਾਨ ਸੀ ਜੀ। ਲੋ ਜੀ, ਉਹ ਅਗਲੇ ਦਿਨ ਅਸੀਂ ਮੀਰ ਸਾਹਿਬ ਮੈਨੂੰ ਨਾਲ ਲੈ ਕੇ ਰੇਲਵੇ ਦੇ ਵੀ ਵਜ਼ੀਰ ਹੋਏ ਗਏ ਸੀ, ਸਲੋਨ ਦੇ ਉਹਨਾਂ ਦੇ ਨਾਲ ਬੈਠੇ ਚਲੇ ਗਿਆ ਉੱਥੇ। ਉੱਥੋਂ ਪਿੰਡੀਓਂ ਉਤਰੇ ਤੇ ਸਿੱਧੇ ਅਸੀਂ ਨੈਸ਼ਨਲ ਅਸੈਂਬਲੀ ਚਲੇ ਗਿਆ, ਪੁਰਾਣੀ ਨੈਸ਼ਨਲ ਅਸੈਂਬਲੀ ਉਰੋਂ ਹੁੰਦੀ ਸੀ, ਉੱਥੇ ਚਲੇ ਗਿਆ। ਉੱਥੇ ਜਾ ਕੇ ਭੁੱਟੋ ਸਾਹਿਬ ਕੈਫੇਟੇਰੀਆ ਲੰਚ ਹੋ ਰਿਹਾ ਸੀ ਤੇ ਉੱਥੇ ਆਪਣਾ ਸਾਰਿਆਂ ਨੂੰ ਮਿਲ ਰਿਹਾ ਸੀ ਭੁੱਟੋ ਸਾਹਿਬ। ਉੱਥੇ ਮੀਰ ਸਾਹਿਬ ਨੇ ਦੱਸਿਆ ਸਾਰਾ ਤੇ ਉਹਨਾਂ ਨੇ ਪੀਰਜ਼ਾਦੇ ਨੂੰ ਬੁਲਾਇਆ। ਭੁੱਟੋ ਸਾਹਿਬ ਨੇ ਨਾ ਉਹਨੂੰ ਸਿੰਧੀ 'ਚ ਕੁਛ ਕਿਹਾ, ਸਾਨੂੰ ਨਹੀਂ ਪਤਾ ਕੀ ਕਿਹਾ। ਤੇ ਉਹਨੇ ਪੀਰਜ਼ਾਦੇ ਨੇ ਮੈਨੂੰ ਕਿਹਾ ਹਾਜੀ ਬਾਬਾ ਤੂੰ ਮੇਰੇ ਨਾਲ ਮੇਰੇ ਘਰ ਚੱਲਣਾ ਹੈ ਹੁਣ। ਬਸ ਹੁਣ ਮੀਰ ਸਾਹਿਬ ਤੁਹਾਡਾ ਕੰਮ ਖਤਮ ਹੋ ਗਿਆ, ਹੁਣ ਸਾਹਿਬ ਨੇ ਹੁਕਮ ਦੇ ਦਿੱਤਾ, ਹੁਣ ਮੈਂ ਆਪੇ ਇਹਦੇ ਨਾਲ ਚੰਨ ਨਾਲ ਗੱਲ ਕਰ ਲਾਂਗਾ। ਹਾਂ, ਉਸ ਵੇਲੇ ਮੈਨੂੰ ਸਾਰੇ ਹਾਜੀ ਕਹਿੰਦੇ ਹੁੰਦੇ ਸੀ। ਅੱਛਾ। ਮੈਂ ਹਾਜੀ ਨਾਲ ਆਪੇ ਗੱਲ ਕਰ ਲਾਂਗਾ, ਠੀਕ ਹੈ ਜੀ। ਉਹ ਲੈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਹਿਬ ਨੇ ਕਿਹਾ ਕੋਈ ਨਹੀਂ ਜਾਣਾ ਜੁਣਾ ਸਾਊਦੀ ਅਰੇਬੀਆ, ਤੇ ਤੂੰ ਇੱਥੇ ਜੋ ਲੈਣਾ ਉਹ ਤੂੰ ਅਸੀਂ ਤੈਨੂੰ ਕਰਨੇ ਆ ਤੇ ਤੂੰ ਇੱਥੇ ਰਹੋ। ਮੈਂ ਕਿਹਾ ਜੀ ਠੀਕ ਹੈ। ਮੈਂ ਸਾਊਦੀ ਅਰੇਬੀਆ ਤੋਂ ਖਤ ਲਿਖਿਆ, ਔਰ ਉਹ ਟੈਲੀਫੋਨ ਦੀ ਇੰਨੀ ਸਹੂਲਤ ਨਹੀਂ ਸੀ ਹੁੰਦੀ, ਤੇ ਉਹਦਾ ਜਵਾਬ ਆ ਗਿਆ ਕਿ ਠੀਕ ਹੈ ਤੂੰ ਇੰਜੀਨੀਅਰਿੰਗ ਕਰ ਲੈ। ਅੱਛਾ, ਤੁਸੀਂ ਵਾਲਾ ਸਾਹਿਬ ਨੂੰ ਖਤ ਲਿਖਿਆ? ਹਾਂ। ਅੱਛਾ। ਉਹਨਾਂ ਨੇ ਕਿਹਾ ਓਕੇ ਠੀਕ ਹੈ ਤੂੰ ਨਹੀਂ ਆਣਾ ਨਾ, ਤੂੰ ਇੰਜੀਨੀਅਰਿੰਗ ਕਰ ਲੈ ਤੂੰ। ਅੱਛਾ। ਮੈਂ ਕਿਹਾ ਠੀਕ ਹੈ ਜੀ। ਉਹ ਫਿਰ ਭੁੱਟੋ ਸਾਹਿਬ ਨੇ ਹੁਕਮ ਕੀਤਾ ਤੇ ਉਹ ਫਿਰ ਆਪਣਾ ਰਾਮੇ ਸਾਹਿਬ ਸੀ ਵਜ਼ੀਰ ਆਲਾ। ਅੱਛਾ ਅੱਛਾ। ਤੇ ਨਵਾਬ ਸਾਦਿਕ ਹੁਸੈਨ ਕੁਰੈਸ਼ੀ ਗਵਰਨਰ ਸੀ। ਜੀ ਜੀ। ਤੇ ਫਿਰ ਪੀਰਜ਼ਾਦਾ ਸਾਹਿਬ ਸਪੈਸ਼ਲ ਜਦੋਂ ਜਾਂਦੇ ਹੁੰਦੇ ਸੀ ਆਪਣਾ ਸਖਰ, ਤੇ ਉਹ ਟ੍ਰੇਨ ਤੇ ਜਾਂਦੇ ਹੁੰਦੇ ਸੀ। ਤੇ ਉਹ ਆਏ ਤੇ ਉਹਨਾਂ ਨੇ ਉੱਥੇ ਨਵਾਬ ਸਾਦਿਕ ਕੁਰੈਸ਼ੀ ਨੂੰ ਵੀ ਬੁਲਾ ਲਿਆ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਰਾਮੇ ਸਾਹਿਬ ਨੂੰ ਵੀ ਬੁਲਾ ਲਿਆ। ਤੇ ਉਹਨਾਂ ਨੇ ਕਿਹਾ ਵੀ ਸਾਹਿਬ ਦਾ ਹੁਕਮ ਹੈ ਇਹਦਾ ਐਡਮਿਸ਼ਨ ਇੱਥੇ ਯੂਨੀਵਰਸਿਟੀ ਕਰੋ। ਅੱਛਾ। ਮੇਰੇ ਕੋਲ ਉਹਨਾਂ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਸਾਰਾ। ਉਹਨੇ ਕਿਹਾ ਅਪਲਾਈ ਕੀਤਾ। ਮੈਂ ਕਿਹਾ ਜੀ ਅਪਲਾਈ ਤੇ ਉਹ ਕਰ ਦਿੱਤਾ ਪਰ ਉਹ ਦਿੰਦੇ ਨਹੀਂ ਐਡਮਿਸ਼ਨ, ਕਿਉਂਕਿ ਮਤਲਬ ਕੋਈ ਹੈ ਨਹੀਂ। ਹਾਂ, ਮਤਲਬ ਇੰਟਰਨਲ ਉਹਨਾਂ ਦੀ ਪੋਲਿਟਿਕਸ ਸੀ, ਉਹ ਅੱਗੇ ਨਹੀਂ ਸਨ ਆਉਣ ਦਿੰਦੇ ਡਿਪਲੋਮਾ ਵਾਲਿਆਂ ਨੂੰ। ਮੇਰਾ ਦਾਖਲਾ ਹੋ ਗਿਆ, ਮੈਂ ਫਿਰ ਉੱਥੇ ਪੀਐਸਐਫ ਦਾ ਲਾਹੌਰ ਦਾ ਨਾਲ ਸਦਰ ਬਣ ਗਿਆ। ਪੀਐਸਐਫ ਲਾਹੌਰ ਦੇ ਵਿੱਚ ਬਣਾਈ। ਨਹੀਂ, ਲੇਕਿਨ ਪੀਐਸਐਫ ਜਿਸਲੇ ਬਣੀ ਹੈ ਉਹਦੇ ਬਣਾਉਣ ਵਾਲਿਆਂ ਦੇ ਵਿੱਚ ਵੀ ਤੇ ਤੁਸੀਂ ਸ਼ਾਮਿਲ ਸੋ ਸ਼ਾਇਦ? ਲਾਹੌਰ ਦੇ ਮੈਂ ਹੀ ਬਣਾਈ ਨਾ ਜੀ। ਮੈਨੂੰ ਇਹਨਾਂ ਨੇ ਪਹਿਲਾਂ ਲਾਹੌਰ ਦਾ ਚੀਫ ਆਰਗੇਨਾਈਜ਼ਰ ਬਣਾਇਆ, ਬਾਅਦ ਵਿੱਚ ਫਿਰ ਸਦਰ ਵੀ ਲਾਹੌਰ ਦਾ ਮੈਂ ਬਣਿਆ ਤੇ ਬਣਾਈ ਆਪਣਾ ਪੀਐਸਐਫ ਬਣਾਈ ਲਾਹੌਰ ਦੇ ਵਿੱਚ। ਫਿਰ ਬਾਅਦ ਵਿੱਚ ਮੈਂ ਪੰਜਾਬ ਦੇ ਵੀ ਸਦਰ ਬਣਿਆ, ਚਲੇ ਗਿਆ ਸੀਨੀਅਰ ਨਾਇਬ ਸਦਰ ਪਹਿਲੋਂ ਬਣਿਆ, ਬਾਅਦ ਵਿੱਚ ਫਿਰ ਸਦਰ ਬਣਿਆ। ਫਿਰ ਉਹਦੇ ਬਾਅਦ ਜਦੋਂ ਮਾਰਸ਼ਲ ਲੱਗ ਗਈ ਤੇ ਫਿਰ ਅਸੀਂ ਬੇਗਮ ਨੁਸਰਤ ਭੁੱਟੋ ਦੀ ਕਿਆਦਤ ਦੇ ਜਦੋਜਦ ਸ਼ੁਰੂ ਕਰ ਦਿੱਤੀ। ਬਿਲਕੁਲ ਸਹੀ ਹੈ। ਫਿਰ ਸ਼ਾਹੀ ਕਿਲੇ ਬੰਦ ਕਰ ਦਿੱਤਾ, ਸ਼ਾਹੀ ਕਿਲਾ ਭੁਗਤਿਆ। ਉਹ ਅੱਲਾ ਮਿਹਰਬਾਨੀ ਕੀਤੀ, ਅਸੀਂ ਜਦੋਜਦ ਸਾਰੇ ਕਰਦੇ ਰਹੇ, ਅੱਲਾ ਨੇ ਸਾਨੂੰ ਸਾਬਤ ਕਦਮ ਰੱਖਿਆ। ਫਿਰ ਬੇਗਮ ਨੁਸਰਤ ਭੁੱਟੋ ਦੀ ਕਿਆਦਤ ਵਿੱਚ, ਬੇਨਜ਼ੀਰ ਭੁੱਟੋ ਸਾਹਿਬਾਂ ਦੀ ਕਿਆਦਤ ਵਿੱਚ ਫਿਰ 88 ਦੇ ਵਿੱਚ ਮੈਨੂੰ ਉਹਨਾਂ ਨੇ ਆਪਣਾ ਟਿਕਟ ਦੇ ਦਿੱਤੀ ਬੁਖਾਨਪੁਰੋਂ, ਅੱਲਾ ਨੇ MPA ਬਣਾ ਦਿੱਤਾ ਜੀ। ਬਸ ਫਿਰ ਉਰੋਂ ਤੋਂ ਲਾ ਕੇ ਹੁਣ ਤੱਕ ਜਦੋਜਹਿਦ ਵਿੱਚ ਲੱਗੇ ਹਾਂ। ਜਦੋਜਹਿਦ 'ਚ ਲੱਗੇ ਤਾਂ ਸ਼ੁਰੂ ਤੋਂ ਜਦੋਜਹਿਦ ਦੀ ਸਿਆਸਤ ਹੀ ਕੀਤੀ ਸ਼ੁਰੂ ਤੋਂ। ਚੰਦ ਸਾਹਿਬ, ਤੁਸੀਂ ਸ਼ੁਰੂ ਤੋਂ ਜਿਹੜੇ ਪੀਪਲਸ ਪਾਰਟੀ ਦੇ ਸ਼ੁਰੂ ਦੇ ਕਾਇਦੀਨ ਸਨ, ਤੁਹਾਡਾ ਉਹਨਾਂ ਦੇ ਨਾਲ ਬੜਾ ਮਤਲਬ ਰਾਬਤਾ ਰਿਹਾ ਜੀ। ਸਾਰੀ ਪੀਪਲਸ ਪਾਰਟੀ ਦੀ ਮਰਕਜ਼ੀ ਕਿਆਦਤ ਜਿਹੜੀ ਸੀ ਲਾਹੌਰ ਦੇ ਵਿੱਚ ਸੀ ਜੀ। तो सारे ही बड़े मतलब शेर रशीद साहब जी जी बड़े ग्रेट लीडर सी साडे, बड़े अच्छे इंसान सी। उसके बाद जगीर बदर साहब सी,
ਡਾਕਟਰ ਬਬਸ਼ਰ ਸਾਹਿਬ ਸੀ, ਬਾਅਦ ਵਿੱਚ ਉਹਨਾਂ ਨੇ ਪਾਰਟੀ ਛੱਡ ਦਿੱਤੀ। ਪਰ ਅਸੀਂ, ਮੈਂ ਕਹਿੰਦਾ ਕਿ ਮੇਰੀ ਖੁਸ਼ਕਿਸਮਤੀ ਇਹ ਵੇ ਕਿ ਮੈਂ ਜਿੰਨੀ ਵੀ ਸਿਆਸਤ ਕੀਤੀ ਹੈ ਮੈਂ ਉਹਨਾਂ ਦੇ ਨਾਲ ਕੀਤੀ ਹੈ ਜਿਹੜੇ ਲੋਕ ਪਾਰਟੀ ਦੇ ਵਫਾਦਾਰ ਰਹੇ ਨੇ ਜਾਂ ਜਿਨ੍ਹਾਂ ਨੇ ਪਾਰਟੀ ਨਹੀਂ ਛੱਡੀ। ਕਾਫੀ ਦਫਾ ਜੇਲ੍ਹ ਕੱਟੀ ਤੁਸੀਂ ਵੀ, ਕਿੰਨੀ ਕੁ ਦਫਾ ਜੇਲ੍ਹ 'ਚ ਗਏ? ਬਸ ਉਹ ਜਦੋਂ ਦਿਲ ਕਰਦਾ ਸੀ ਫੜ ਕੇ ਲੈ ਜਾਂਦੇ ਸੀ, ਫਿਰ ਛੱਡ ਦਿੰਦੇ ਸੀ। ਉਹ ਮੈਂ ਘਰ ਬੈਠਾ ਤੇ ਸਦਰ ਸਾਂ ਲਾਹੌਰ ਦਾ, ਤੇ ਇਹ ਸਾਡੀ ਨੇ ਤਰੀਕ ਸ਼ੁਰੂ ਕੀਤੀ ਸੀ ਤੇ ਨਵਾਜ਼ ਨੂੰ ਸੁਲਾਹ ਨੇ ਐਲਾਨ ਕਰਤਾ ਕਿ ਜੀ ਉਹ ਮੋਚੀ ਦਰਵਾਜ਼ੇ ਜਲਸਾ ਕਰਨਾ ਹੈ। ਅੱਛਾ। ਤੇ ਉਹ ਹੁਣ ਇਹਨਾਂ ਨੇ ਪ੍ਰੋਗਰਾਮ ਕਰ ਦਿੱਤਾ, ਬਣਾਤਾ ਹੁਕੂਮਤ ਨੇ ਕਿ ਵੀ ਅਸੀਂ ਜਲਸਾ ਨਹੀਂ ਹੋਣ ਦੇਣਾ, ਸਾਰਿਆਂ ਨੂੰ ਰੈਸਟ ਕਰਨਾ ਹੈਗਾ। ਉਹ ਆਏ ਆਣ ਕੇ ਉਹਨਾਂ ਨੇ ਘਰ ਇੱਕਦਮ ਉਹਨਾਂ ਨੇ ਸੀੜੀਆਂ ਲਾਈਆਂ ਦੇ ਅੰਦਰ ਆ ਗਿਆ। ਅੰਦਰ ਆਣ ਕੇ ਉਹਨਾਂ ਨੇ ਉਹ ਦਰਵਾਜ਼ਾ ਨਾ ਕੀਤਾ ਤੇ ਮੈਂ ਦੇਖਿਆ ਪਰਦੇ 'ਚੋਂ, ਖਿੜਕੀ 'ਚੋਂ, ਤੇ ਕਿ ਬਾਹਰ ਪੁਲਿਸ ਵਾਲੇ ਨੇ। ਤੇ ਮੈਂ ਜਲਦੀ ਦੇ ਨਾਲ ਬਾਹਰ ਗਿਆ। ਮੈਂ ਕਿਹਾ ਕੀ ਗੱਲ ਹੈ ਯਾਰ ਤੁਸੀਂ ਆਇਆ? ਉਹਨੇ ਕਿਹਾ ਉਹ IG ਸਾਹਿਬ, DIG ਸਾਹਿਬ ਸਾਰੇ ਆਏ ਨੇ, ਮੁਖਤਲਿਫ ਥਾਣੇ 'ਚ ਵਿਜ਼ਿਟ ਕਰ ਰਹੇ ਨੇ ਤੇ ਸ਼ਾਲੀਮਾਰ ਥਾਣੇ ਆਏ ਨੇ ਤੇ ਉਹਨਾਂ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ। ਮੈਂ ਕਿਹਾ ਮੀਟਿੰਗ ਕਰਨੀ ਹੈ, ਮੈਨੂੰ ਅਰੈਸਟ ਕਰਨ ਲਈ ਆਏ ਜੇ? ਉਹਨੇ ਕਿਹਾ ਨਹੀਂ ਤੁਸੀਂ ਆਪਣੀ ਗੱਡੀ ਦੇ ਉੱਤੇ ਆ ਜਾਓ, ਅਸੀਂ ਚੱਲਦੇ ਹਾਂ ਤੇ ਤੁਸੀਂ ਉੱਥੇ ਆ ਜਾਵੋ। ਉਹ ਮੈਂ ਅੰਦਰ ਗਿਆ ਤੇ ਜਾ ਕੇ ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਮੈਨੂੰ ਅਰੈਸਟ ਕਰਨ ਲਈ ਆਏ ਨੇ ਤੇ ਮੈਂ ਕਿਹਾ ਮੈਂ ਨਾਲ, ਮੇਰਾ ਦੇ ਨਾਲ ਘਰ ਹੈ ਨਾ ਜੀ, ਉਹ ਉਹਨਾਂ ਦਾ ਫਰੰਟ ਲੱਗਦਾ GT ਰੋਡ ਤੇ। ਅੱਛਾ। ਤੇ ਮੈਂ ਕਿਹਾ ਮੈਂ ਉਧਰ ਟੱਪ ਜਾਣਾ ਵਾ ਤੇ ਮੈਂ ਉਧਰੋਂ ਬਾਹਰ ਨਿਕਲ ਜਾਵਾਂਗਾ GT ਰੋਡ ਤੇ। GT ਰੋਡ ਤੋਂ ਟ੍ਰੈਫਿਕ ਚੱਲਦੀ ਹੈ ਵੀ ਕੋਈ ਨਾ ਕੋਈ ਸਵਾਰੀ ਮਿਲੇਗੀ ਤਾਂ ਮੈਂ ਨਿਕਲ ਜਾਵਾਂਗਾ ਕਿਸੇ ਪਾਸੇ। ਬੇਗਮ ਮੇਰੀ ਨੇ ਕਿਹਾ ਆਪਣਾ ਗਿੱਦੜ ਨਾ ਬਣ ਸ਼ੇਰ ਬਣ, ਗ੍ਰਿਫਤਾਰੀ ਦੇ। ਜ਼ਬਰਦਸਤ। ਉਹ ਮੈਂ ਕਿਹਾ ਜੀ ਸ਼ਾਬਾਸ਼ ਹੈ ਬਈ। ਉਹ ਫਿਰ ਬੈਗ ਤਿਆਰ ਕੀਤਾ, ਬੈਗ ਤਿਆਰ ਕਰਕੇ ਗੱਡੀ 'ਚ ਰੱਖਿਆ। ਮੈਂ ਆਪ ਡਰਾਈਵਰ ਨਾਲ ਬਹਿ ਗਿਆ, ਆਪ ਮੈਂ ਗੱਡੀ ਡਰਾਈਵ ਕੀਤੀ ਲੈਂਡ ਕਰੂਜ਼ਰ ਤੇ, ਸ਼ਾਲੀਮਾਰ ਥਾਣੇ ਚਲੇ ਗਏ। ਉਹ ਉੱਥੇ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ। ਜਿਹੜੇ ਅਰੈਸਟ ਹੋ ਗਏ ਉਹ ਪਤਾ ਹੀ ਹੈਗਾ ਸੀ। ਜੀ। ਉਹ ਉੱਤੇ ਉਹਨਾਂ ਨੇ ਮੈਨੂੰ ਕਮਰਾ ਇੱਕ ਦੇ ਦਿੱਤਾ ਕਿ ਜੀ ਇਹ ਤੁਸੀਂ ਇੱਥੇ ਰੈਸਟ ਕਰੋ। ਮੈਂ ਕਿਹਾ ਠੀਕ ਹੈ। ਉਹ ਮੈਂ ਉੱਥੇ ਹੀ ਹੁਣ ਆਪਣਾ ਸ਼ਾਲੀਮਾਰ ਥਾਣੇ ਉੱਤੇ ਮੈਨੂੰ ਕਮਰਾ ਮਿਲ ਗਿਆ। ਉਹ ਉੱਥੇ ਸਫਾ ਸੁਫਾ ਮੋਈਆਂ, ਕੁਰਸੀਆਂ ਮਵਾਈਆਂ। ਮੈਂ ਉੱਥੇ ਹੀ ਪੀਪਲਸ ਪਾਰਟੀ ਲਾਹੌਰ ਦੀਆਂ ਮੀਟਿੰਗਾਂ ਸ਼ਾਲੀਮਾਰ ਥਾਣੇ ਦੇ ਵੀ ਸ਼ੁਰੂ ਕਰ ਦਿੱਤੀਆਂ। ਓਏ ਹੋਏ ਹੋਏ। ਅੱਛਾ ਜੀ। ਬਲਕਿ ਇੱਥੋਂ ਤੱਕ ਵੀ ਨਹੀਦ ਆਈ, ਉਹ ਆਣ ਕੇ ਮੈਨੂੰ ਮਿਲ ਕੇ ਗਈ। ਅਸੀਂ ਆਪਣਾ ਜਿਹੜਾ ਕੰਮ ਸੀ ਪਾਰਟੀ ਦਾ ਉਹ ਉੱਥੇ ਅਸੀਂ ਸ਼ਾਲੀਮਾਰ ਥਾਣੇ ਦੇ ਵਿੱਚ ਅਸੀਂ ਕਰਦੇ ਰਹੇ। ਅੱਛਾ। ਪਰ ਉਹਨਾਂ ਨੇ ਇਹ ਕੀਤਾ ਕਿ ਉਹ ਰਾਤ ਨੂੰ, ਜਿਸ ਦਿਨ ਜਲਸੇ ਦਾ ਐਂਡ ਹੈਗਾ ਸੀ ਰਾਤ ਨੂੰ, ਉਹ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਉਹ ਉੱਥੋਂ ਅਸੀਂ ਰਿਹਾਈ ਤੁਹਾਡੀ ਦਰੀਏ ਨਾ ਹੋਣੀ ਹੈ ਸਿਵਲ ਲਾਈਨ ਤੋਂ ਤੇ ਤੁਹਾਨੂੰ ਉੱਥੇ ਲੈ ਕੇ ਚੱਲੇ। ਮੈਂ ਕਿਹਾ ਇਹਦਾ ਮਤਲਬ ਹੁਣ ਤੁਸੀਂ ਸਿਵਲ ਲਾਈਨ ਬੰਦ ਕਰਨ ਲੱਗੇ ਜੇ? ਤੇ ਉਹ ਗੱਲ ਹੋਈ ਕਿ ਉਹ ਉਹਨਾਂ ਨੇ ਸ਼ਾਲੀਮਾਰ ਤੋਂ ਕੱਢਿਆ ਤੇ ਸਿਵਲ ਲਾਈਨ ਬੰਦ ਕਰਤਾ ਤੇ ਪਰਚਾ ਦੇ ਦਿੱਤਾ। ਓਏ ਹੋਏ। ਅੱਛਾ। ਦਹਿਸ਼ਤਗਰਦੀ ਦੀਆਂ ਦਫਾ ਲਾ ਕੇ ਪਰਚਾ ਦੇ ਦਿੱਤਾ। ਉਹ ਸਾਰੇ ਕਹਿਣ ਲੱਗੇ ਆਣ ਕੇ ਕਿ ਜੀ ਸੁਬਾਹ ਜੱਜ ਸਾਹਿਬ ਤੁਹਾਡੀ ਬੇਲ ਹੋ ਜਾਏਗੀ ਤੇ ਤੁਸੀਂ ਖਾਓ ਪੀਓ ਜੋ ਮਰਜ਼ੀ ਮੰਗਵਾਓ, ਆਪਣੇ ਦੋਸਤਾਂ ਨੂੰ ਮਿਲੋ ਗਿਲੋ ਇਹ ਉਹ ਸਾਹਮਣੀ ਬਾਰਗੇ 'ਚ ਅੱਲਾ ਜੰਨਤ ਨਸੀਬ ਕਰੇ ਬੇਗਮ ਸ਼ੀਮ ਨਿਆਜ਼ੀ ਸਾਹਿਬਾ ਸੀ। ਅੱਛਾ। ਸਾਜਦਾ ਮੀਰ ਸੀ। ਇੱਧਰ ਦੇਰੇ ਹਵਾਲਾਤ ਦੇ ਮੇਰੇ ਬੰਦ ਹੋਰ ਸ਼ਹਿਰ ਦੇ ਇਹਨਾਂ ਨੇ ਲਾਹੌਰੋਂ ਇਕੱਠੇ ਕੀਤੇ ਸੀ। ਉਹਨਾਂ ਨੇ ਕਿਹਾ ਕਿ ਚੰਦ ਸਾਹਿਬ ਨਾਲ ਤੁਹਾਡੀ ਖਾਸ ਮੁਹੱਬਤ ਹੈ, ਬਾਕੀ ਸਾਰਿਆਂ ਦੇ ਉੱਤੇ ਇਹ ਦਫਾ ਨੇ ਇਹਨਾਂ ਦੇ ਤੁਸੀਂ ਇਹ ਲਾਤੀਆਂ। ਉਹਨੇ ਕਿਹਾ ਨੂੰ ਠੀਕ ਕਰੋ, ਇਹਨਾਂ ਦੀ ਬੇਲ ਨਹੀਂ ਹੋਣੀ। ਤੇ ਉਹਨਾਂ ਨੇ ਕਿਹਾ ਜੀ ਤੁਸੀਂ ਕੋਈ FIR ਦੀ ਕਾਪੀ ਤੇ ਨਹੀਂ ਲਈ? ਮੈਂ ਕਿਹਾ ਮੈਨੂੰ ਇਹਨਾਂ ਨੇ ਦਿੱਤੀ ਕੁਛ ਨਹੀਂ, ਇਹਨਾਂ ਨੇ ਤਾਂ ਮੈਨੂੰ ਕਿਹਾ ਸੀ ਜੀ ਤੈਨੂੰ ਰੱਖਿਆ ਹੋਇਆ ਤੇ ਇੱਥੇ ਭੇਜ ਦਿੱਤਾ। ਤੇ ਤੁਹਾਡਾ ਮਤਲਬ ਹੈ ਕਿ ਇਹ ਜਿਹੜੇ ਸਿਲਸਿਲੇ ਨੇ ਇਹ ਸਿਆਸੀ ਗ੍ਰਿਫਤਾਰੀਆਂ ਤੇ ਸਿਆਸੀ ਇੰਤਕਾਮੀ ਕਾਰਵਾਈਆਂ ਦਾ ਸਿਲਸਿਲਾ ਉਦੋਂ ਤੋਂ ਹੀ ਚੱਲ ਰਿਹਾ? ਇਹ ਜਾਰੀ ਸਾਰੀ ਹੈ ਤੇ ਹੁਣ ਤੱਕ ਵੀ ਚੱਲ ਰਿਹਾ? ਬਿਲਕੁਲ। ਅਸੀਂ ਜਦੋਂ ਖੋਲ੍ਹੀ ਹੋਸ਼ ਸੰਭਾਲੀ ਉਦੋਂ ਤੋਂ ਹੀ ਕੰਮ ਚੱਲਦਾ ਪਿਆ। ਪਰ ਸ਼ੁਕਰ ਹੈ ਅੱਲਾ ਦਾ, ਇਹ ਮਤਲਬ ਆਸਫ ਜ਼ਰਦਾਰੀ ਸਾਹਿਬ ਪਹਿਲੋਂ 5 ਸਾਲ ਰਹਿ ਸਾਡੀ ਹੁਕੂਮਤ ਸੀ ਮਰਕਜ਼ ਦੇ ਵਿੱਚ, ਇੱਕ ਵੀ ਪਾਕਿਸਤਾਨ ਦੇ ਵਿੱਚ ਸਿਆਸੀ ਕਾਦੀ ਨਹੀਂ ਸੀਗਾ। ਇਹ ਪਾਕਿਸਤਾਨ ਪੀਪਲ ਪਾਰਟੀ ਨੂੰ, ਮਰਦੇ ਹੋਰ ਨੂੰ, ਆਸਫ ਜ਼ਰਦਾਰੀ ਸਾਹਿਬ ਨੂੰ ਇੱਕ ਕ੍ਰੈਡਿਟ ਜਾਂਦਾ ਪ੍ਰੈਜ਼ੀਡੈਂਟ ਜ਼ਰਦਾਰੀ ਨੂੰ ਕਿ ਪੂਰੇ ਪਾਕਿਸਤਾਨ ਦੇ ਵਿੱਚ ਕਿਸੇ ਸੂਬੇ 'ਚ ਵੀ ਇੱਕ ਵੀ ਸਿਆਸੀ ਕਾਦੀ ਨਹੀਂ ਸੀਗਾ। ਜੀ ਬਿਲਕੁਲ ਠੀਕ ਹੈ। ਮਤਲਬ ਹੈ ਤੁਹਾਡਾ ਨਾਂ ਹਾਜੀ ਮੀਆਂ ਅਜ਼ੀਜ਼ੁਰ ਰਹਿਮਾਨ ਚੰਨ। ਇਹ ਚੰਨ ਦਾ ਕੀ ਕੋਈ ਕਾਸਟ ਹੈ ਜਾਂ ਕੋਈ ਮਤਲਬ ਕਿਸੇ ਨੇ ਪਿਆਰ ਨਾਲ ਰੱਖ ਦਿੱਤਾ ਸੀ ਚੰਨ? ਉਹ ਅੱਲਾ ਜਨਸੀਬ ਕਰੇ, ਮੇਰੀ ਵਾਲਦਾ ਮੇਰੀ ਨਾਨੀ ਨੇ, ਉਹਨਾਂ ਨੇ ਰੱਖਿਆ ਸੀ ਘਰ ਦੇ ਨਾਂ, ਘਰ ਦੇ ਚੰਨ ਕਹਿੰਦੇ ਸੀ। ਅੱਛਾ, ਨਿਕਨੇਮ ਸੀ ਤੁਹਾਡਾ ਮਤਲਬ? ਨਿਕਨੇਮ ਚੰਨ ਸੀ। ਪਰ ਇਹ ਬਾਹਰ ਮੇਰਾ ਜਿਹੜਾ ਨਾਂ ਚੱਲਦਾ ਸੀ ਪਰ ਉਹ ਹਾਜੀ ਚੱਲਦਾ ਸੀ। ਹਾਂਜੀ। ਕਿਉਂਕਿ ਮੈਂ ਪਹਿਲਾ ਹੱਜ 1963 ਦੇ ਵਿੱਚ ਕੀਤਾ ਸੀ। ਅੱਛਾ। ਤੇ ਬੀਬੀ ਸਾਹਿਬਾ ਵੀ ਹਾਜੀ ਕਹਿੰਦੇ ਹੁੰਦੇ ਸੀ। ਅੱਛਾ।
ਭੁੱਟੋ ਸਾਹਿਬ ਵੀ ਅੱਜ ਹੀ ਕਹਿੰਦੇ ਹੁੰਦੇ ਸੀ। ਅੱਛਾ। ਮਤਲਬ ਇਹ ਚੱਲਦਾ ਸੀ। ਪਰ ਇਹ ਜਿਸ ਵੇਲੇ 88 ਦੇ 'ਚ ਇਲੈਕਸ਼ਨ ਮਿਲਿਆ ਨਾ, ਤਾਂ ਫਿਰ ਮੇਰੇ ਜਿਹੜੇ ਉਹ ਭਗਵਾਨਪੁਰੇ ਦੇ ਲੋਕ ਸੀ ਨਾ, ਉਹਨਾਂ ਨੇ ਕਿਹਾ ਭਗਵਾਨਪੁਰੇ ਵਾਲੇ ਤੇ ਤੈਨੂੰ ਸਾਰੇ ਚੰਦ ਤੋਂ ਜਾਣਦੇ ਨੇ, ਹਾਜੀ ਤੇਰਾ ਨਾਂ ਹੈਗਾ ਯੂਨੀਵਰਸਿਟੀ ਦੇ ਕਾਲਜਾਂ ਦਾ। ਮੈਂ ਕਿਹਾ ਚਲੋ ਲਿਖ ਦਿਓ ਨਾ। ਉਹ ਫਿਰ ਪੋਸਟਰਾਂ ਦੇ ਉੱਤੇ, ਬੈਨਰਾਂ ਦੇ ਉੱਤੇ ਅਜ਼ੀਜ਼ੁਰ ਰਹਿਮਾਨ ਚੰਨ। ਅੱਛਾ, 88 'ਚ ਸ਼ੁਰੂ ਹੋਇਆ ਇਹ ਵਾਲਾ। ਮਤਲਬ ਮੇਨ ਜਿਹੜਾ ਆਇਆ ਇਹ ਚੰਨ ਵਾਲਾ ਜਿਹੜਾ ਲਫ਼ਜ਼ ਹੈ ਨਾ, ਮਸ਼ਹੂਰ ਇਹ ਹੋਇਆ। ਉਸ ਤਰ੍ਹਾਂ ਦੇ ਘਰ ਹੀ ਤੇ ਬਚਪਨ ਤੋਂ ਹੀ ਸਾਰੇ ਚੰਨ ਹੀ ਕਹਿੰਦੇ ਸੀ। ਚੰਦ ਸਾਹਿਬ ਸ਼ਾਦੀ ਜਿਹੜੀ ਹੈ ਉਹ ਖਾਨਦਾਨ 'ਚ ਹੋਈ ਜੀ? ਸ਼ਹਿਰ ਦੀ ਰਾਈ ਫੈਮਿਲੀ ਸੀ, ਉਧਰ ਹੋਈ। ਮੇਰੀ ਵਾਲਦਾ ਨੇ ਕੀਤੀ। ਅੱਛਾ, ਅਰੇਂਜ ਮੈਰਿਜ ਸੀ ਤੁਹਾਡੀ? ਅਰੇਂਜ ਮੈਰਿਜ ਸੀ। ਮਾਸ਼ਾਅੱਲਾ ਸ਼ਾਦੀ ਦੀ ਜ਼ਿੰਦਗੀ ਜਿਹੜੀ ਹੈ ਆਪਣੀ ਅੱਛੀ ਜਾ ਰਹੀ ਹੈ ਬੜੀ ਜ਼ਬਰਦਸਤ। ਹੁਣ ਜਿੰਨੇ ਵੀ ਇਲੈਕਸ਼ਨ ਲੜੇ ਨੇ, ਮੇਰੀ ਬੇਗਮ ਨੇ ਮੇਰੀ ਭਰਪੂਰ ਕੰਪੇਨ ਕੀਤੀ। ਗਲੀ ਗਲੀ ਮਹੱਲੇ ਮਹੱਲੇ ਗਿਆ ਸਾਰੇ। ਮੈਨੂੰ ਨਹੀਂ ਇੰਨਾ ਪਤਾ ਭਗਵਾਨਪੁਰ ਦਾ ਜਿੰਨਾ ਮੇਰੀ ਬੇਗਮ ਨੂੰ ਪਤਾ ਹੈਗਾ। ਅੱਛਾ ਅੱਛਾ, ਮਾਸ਼ਾਅੱਲਾ। ਤੇ ਤੁਸੀਂ ਮਸਰੂਫ ਬਹੁਤ ਜ਼ਿਆਦਾ ਰਹਿੰਦੇ ਹੋ, ਤੇ ਕਦੀ ਕੁਝ ਕੈਸ਼ ਕੁਤ ਨਹੀਂ ਕੀਤੀ ਬੇਗਮ ਨੇ ਕਿ ਟਾਈਮ ਨਹੀਂ ਦਿੰਦੇ? ਉਹ ਤਾਂ ਹੁੰਦਾ, ਹਰ ਵਕਤ ਹੁੰਦਾ, ਡੇਲੀ ਹੁੰਦਾ। ਅੱਗੋਂ ਆਉਣ ਵਾਲੀ ਨਸਲ ਦੇ ਵਿੱਚੋਂ ਬੱਚਾ ਤੇ ਤੁਹਾਡਾ ਕੋਈ ਸਿਆਸਤ 'ਚ ਨਹੀਂ ਆਇਆ ਮੇਰਾ ਖਿਆਲ? ਬਸ ਉਹ ਬੇਟਾ ਮੇਰਾ ਜਿਹੜਾ ਉਹ ਚੈਂਬਰ ਦੀ ਸਿਆਸਤ ਕਰਦਾ। ਹਾਂਜੀ ਹਾਂਜੀ। ਤੇ ਬੇਟੀਆਂ ਸ਼ਾਦੀ ਹੋ ਗਈ, ਆਪਣੇ ਘਰੋਂ ਘਰੀ ਚਲੀ ਗਈਆਂ। ਨਾਜ਼ਰੀਨ, ਹਾਜੀ ਅਜ਼ੀਜ਼ੁਰ ਰਹਿਮਾਨ ਚੰਦ ਸਾਹਿਬ ਦੇ ਨਾਲ ਹੋਣ ਵਾਲੀ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ, ਤੇ ਇਹ ਸਿਲਸਿਲਾ ਜਾਰੀ ਹੈ। ਇੱਥੇ ਵੇਲਾ ਹੋਇਆ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ ਜੀ ਚੰਦ ਸਾਹਿਬ, ਤੁਸੀਂ ਪਾਕਿਸਤਾਨ ਪੀਪਲਸ ਪਾਰਟੀ ਦੇ ਲਾਹੌਰ ਦੇ ਸਦਰ ਵੀ, ਤੇ ਪੰਜਾਬ ਦੇ ਉੱਤੇ ਵੀ ਤੁਸੀਂ ਕਾਫੀ ਅਹੁਦਿਆਂ ਤੇ ਰਹੇ। ਤੁਸੀਂ ਸਮਝਦੇ ਹੋ ਕਿ ਪਾਕਿਸਤਾਨ ਪੀਪਲਸ ਪਾਰਟੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਔਰ ਫਿਰ ਲਾਹੌਰ ਦੇ ਵਿੱਚ ਇਹਨੂੰ ਮਜ਼ਬੂਤ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ? ਕਿਉਂਕਿ ਇਸ ਵੇਲੇ ਜਿਹੜੀ ਪੀਪਲਸ ਪਾਰਟੀ ਦੀ ਸੂਰਤ ਹਾਲ ਹੈ ਉਹ ਕੋਈ ਇੰਨੀ ਖਾਸ ਬਿਹਤਰ ਨਹੀਂ ਹੈਗੀ। ਤੁਸੀਂ ਜੋ ਕਿਹਾ ਠੀਕ ਹੈ। ਪੀਪਲਸ ਪਾਰਟੀ ਦੀ ਇਸ ਵੇਲੇ ਪੋਜੀਸ਼ਨ ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਹੈਗੀ। ਪਰ ਹਰ ਦਫਾ ਸਾਨੂੰ ਪੰਜਾਬ ਦੇ ਜੋ ਕੱਢ ਦਿੱਤਾ ਜਾਂਦਾ ਨਾ ਜ਼ਬਰਦਸਤੀ। ਮਤਲਬ 88 ਦੇ 'ਚ ਜਿਹੜਾ ਇਲੈਕਸ਼ਨ ਹੋਇਆ ਸੀ, ਉਹਦੇ 'ਚ ਪੀਪਲਸ ਪਾਰਟੀ ਅਕਸਰੀਅਤ ਦੇ ਨਾਲ ਪੰਜਾਬ ਵਿੱਚੋਂ ਜਿੱਤੀ ਸੀ। ਉਸ ਵਕਤ ਪੰਜਾਬ ਦੇ ਵਿੱਚ 50 ਸੀਟਾਂ ਦੇ ਉੱਤੇ ਸਾਡੇ ਨਾਲ ਹੱਥ ਹੋਇਆ ਤੇ ਸਾਡੀ ਅਕਸਰੀਅਤ ਨੂੰ ਅਕਲੀਅਤ ਵਿੱਚ ਬਦਲ ਦਿੱਤਾ। ਉਹਦੇ ਬਾਅਦ ਅੱਜ ਵੀ ਉਹੀ ਫਾਰਮੂਲੇ ਦੇ ਤਹਿਤ ਕੰਮ ਚੱਲਦਾ ਪਿਆ। ਮਤਲਬ ਹੈ ਕਿ ਜਨੂਬੀ ਪੰਜਾਬ ਵਿੱਚ ਅੱਜ ਅਲਹਮਦੁਲਿਲਾ ਪੀਪਲਸ ਪਾਰਟੀ ਦੀ ਬੜੀ ਅਕਸਰੀਅਤ ਹੈ ਜੀ। ਗਿਲਾਨੀ ਖਾਨਦਾਨ ਸਾਰਾ ਜਿੱਤਿਆ, ਸਾਬਕਾ ਗਵਰਨਰ ਮਹਿਮੂਦ ਅਹਿਮਦ ਸਾਹਿਬ ਦੇ ਸਾਰਾ ਖਾਨਦਾਨ ਜਿੱਤਿਆ ਜੀ। ਜਨੂਬੀ ਪੰਜਾਬ ਵਿੱਚੋਂ ਅਸੀਂ ਜਿੱਤੇ ਹਾਂ। ਲੇਕਿਨ ਜਨੂਬੀ ਪੰਜਾਬ ਤੇ ਚਲੋ ਠੀਕ ਹੈ, ਮਖਦੂਮ ਸ਼ਾਹਬੁਦੀਨ ਸਾਹਿਬ ਦਾ ਬੇਟਾ ਹੁਣ ਮੈਨੇ ਬਣਿਆ। ਹਾਂਜੀ ਹਾਂਜੀ। ਤੇ ਰਾਜਾ ਪਰਵੇਜ਼ ਅਸ਼ਰਫ ਸਾਹਿਬ ਬਣੇ ਨੇ। ਬਾਕੀ ਹੋਰ ਕਾਫੀ ਸੀਟਾਂ ਨੇ ਸਾਡੀਆਂ ਜਿੱਥੇ ਸਾਡੇ ਲੋਕ ਜਿੱਤੇ ਨੇ, ਪਰ ਉੱਥੇ ਸਾਨੂੰ ਹਰਾ ਦਿੱਤਾ ਜਾਂਦਾ। ਤੇ ਇਨਸ਼ਾਅੱਲਾ ਆਉਣੇ ਵਾਲੇ ਇਲੈਕਸ਼ਨ ਦੇ ਵਿੱਚ, ਜਦੋਂ ਵੀ ਇਲੈਕਸ਼ਨ ਹੁੰਦੇ ਨੇ, 2 ਸਾਲ ਬਾਅਦ ਹੋਣ, 3 ਸਾਲ ਬਾਅਦ ਹੋਣ, 2.5 ਸਾਲ ਬਾਅਦ ਹੋਣ, ਜਦੋਂ ਵੀ ਇਲੈਕਸ਼ਨ ਮੁਕਰਰਾ ਵਕਤ 'ਤੇ ਹੁੰਦੇ ਨੇ, ਤੇ ਅਗਰ ਇਲੈਕਸ਼ਨ ਗੈਰ ਜਾਨਮਦਾਰ ਹੋਏ ਤੇ ਇਨਸ਼ਾਅੱਲਾ ਅਗਲਾ ਵਜ਼ੀਰ ਆਜ਼ਮ ਬਿਲਾਵਲ ਭੁੱਟੋ ਜ਼ਰਦਾਰੀ ਹੋਏਗਾ। ਚੰਦ ਸਾਹਿਬ, ਤੁਸੀਂ ਇਲੈਕਸ਼ਨ ਲੜਿਆ MNA ਦਾ, MP ਦੇ ਤੁਸੀਂ ਰਹੇ ਜੀ। ਤੁਸੀਂ MNA ਦਾ ਇਲੈਕਸ਼ਨ ਵੀ ਲੜਿਆ ਔਰ ਮੀਆਂ ਨਵਾਜ਼ ਸ਼ਰੀਫ ਦੇ ਖਿਲਾਫ ਲੜਿਆ ਜੀ। ਤੇ ਉਸ ਵੇਲੇ ਤੁਹਾਡੀ ਪੋਜੀਸ਼ਨ ਵੀ ਬੜੀ ਬਿਹਤਰ ਸੀ ਪੋਜੀਸ਼ਨ। ਫਿਰ ਉਸ ਤੋਂ ਬਾਅਦ ਤੁਸੀਂ ਲਾਹੌਰ ਦੇ ਨਾਜ਼ਮ ਦਾ ਇਲੈਕਸ਼ਨ ਵੀ ਲੜਿਆ, ਜਿਹੜਾ ਕਿ ਜਿਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਤਕਰੀਬਨ ਉਹਨੂੰ ਵਿਨ ਕੀਤਾ ਸੀ ਜੀ। ਤੇ ਉਹ ਕੀ ਹੋਇਆ ਫਿਰ ਕਿ ਉਹ ਮਤਲਬ ਇਲੈਕਸ਼ਨ ਜਿਹੜਾ ਤੁਹਾਨੂੰ ਹਰਵਾਤਾ ਗਿਆ ਔਰ ਮਤਲਬ ਤੁਸੀਂ ਹਾਰ ਗਏ? ਅਸੀਂ ਤਾਂ ਕਹਾਂਗੇ ਤੁਸੀਂ ਹਾਰ ਗਏ, ਮੈਂ ਤਾਂ ਨਹੀਂ ਕਹਿ ਸਕਦਾ ਤੁਹਾਨੂੰ ਹਰਵਾਤਾ ਗਿਆ। ਪਹਿਲੀ ਮੈਂ ਗੱਲ ਕਰਾਂਗਾ, ਪਹਿਲਾ ਇਲੈਕਸ਼ਨ ਜਿਹੜਾ 93 ਦੇ ਸ਼ਦਰਿਓ ਮੈਂ ਲੜਿਆ ਜੀ, ਕੌਮੀ ਅਸੈਂਬਲੀ ਦਾ ਜੀ ਜੀ। ਜਨਰਲ ਇਲੈਕਸ਼ਨ ਦੇ ਵਿੱਚ ਮੀਆਂ ਨਵਾਜ਼ ਸ਼ਰੀਫ ਸਾਹਿਬ ਸੀ ਮੇਰੇ ਮੁਕਾਬਲੇ ਤੇ। ਉਹ ਮੈਂ 45,000 ਵੋਟ ਲਿਆ, ਮੀਆਂ ਸਾਹਿਬ ਨੇ 63,000 ਵੋਟ ਲਿਆ, ਉਹ ਜਿੱਤ ਗਿਆ। ਉਹਦੇ ਬਾਅਦ ਬਾਈ ਇਲੈਕਸ਼ਨ ਹੋਇਆ, ਬੀਬੀ ਸਾਹਿਬਾਂ ਨੇ ਮਿਹਰਬਾਨੀ ਕੀਤੀ, ਮੈਨੂੰ ਹੁਕਮ ਦਿੱਤਾ ਕਿ ਤੂੰ ਦੁਬਾਰਾ ਇਲੈਕਸ਼ਨ ਲੜ। ਮੈਂ ਬਾਈ ਇਲੈਕਸ਼ਨ ਦੇ ਵਿੱਚ ਦੁਬਾਰਾ ਗਿਆ, ਬਾਈ ਇਲੈਕਸ਼ਨ ਮੈਂ ਜਿੱਤ ਲਿਆ ਸੀ। ਪਰ ਬੀਬੀ ਸਾਹਿਬਾਂ ਲਾਹੌਰ ਆਏ, ਤਸ਼ਰੀਫ ਲਿਆਏ, ਏਅਰਪੋਰਟ ਦੇ ਉੱਤੇ ਮੇਰੀ ਮੁਲਾਕਾਤ ਹੋਈ ਉਹਨਾਂ ਦੇ ਨਾਲ। ਉਹਨਾਂ ਨੇ ਕਿਹਾ ਕਿ ਇਲੈਕਸ਼ਨ ਨਰਮ ਜਾ ਰਿਹਾ, ਸਖਤ ਜਾ ਰਿਹਾ ਹੈ। ਭਾਈ ਜੀ ਇਲੈਕਸ਼ਨ ਸਖਤ ਜਾ ਰਿਹਾ ਹੈ। ਤੇ ਬੀਬੀ ਸਾਹਿਬਾਂ ਨੇ ਕਿਹਾ ਮਿਹਨਤ ਕਰੋ, ਜੀਤੋ, ਮੈਂ तुम्हें मिनिस्टर बनाऊंगी। ठीक है जी।
ਇਹ ਜਿਹੜੇ ਉਸ ਵਕਤ ਪਾਰਟੀ ਦੇ ਕਿਆਦਤ ਸੀ, ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ, ਉਹ ਉੱਥੇ ਮੌਜੂਦ ਸੀ ਸਾਰੇ ਹੀ। ਅੱਛਾ। ਉਹਨਾਂ ਸਾਰਿਆਂ ਨੇ ਕਿਹਾ ਕਿ ਵੀ ਅਸੀਂ ਅੱਗੋਂ ਉਮੀਦਵਾਰਾਂ ਸੈਨੇਟ ਦੇ ਇਲੈਕਸ਼ਨ ਤੇ ਅੱਗੋਂ ਉਮੀਦਵਾਰਾਂ ਵਜ਼ਾਰਤਾਂ ਬਣਨੀਆਂ ਨੇ ਐਡਵਾਈਜ਼ਰਸ਼ਿਪ ਦੇ, ਕਿਉਂਕਿ ਲਾਹੌਰੋਂ ਦੇ ਸਾਰੀ ਪੀਪਲ ਪਾਰਟੀ ਹਾਰ ਗਈ ਸੀ। ਇੱਕ ਦੋ ਸਾਡੀਆਂ ਸੀਟਾਂ ਹੈਗੀਆਂ ਸੀ ਜੀ ਜੀ। ਤੇ ਇਹ ਮਤਲਬ ਚੰਨ ਬਣ ਜਾਏਗਾ। ਉਹਨਾਂ ਨੇ ਇਹ ਮਿਹਰਬਾਨੀ ਕੀਤੀ, ਮਤਲਬ ਇਹ ਕਿ ਮੈਂ ਨਵਾਜ਼ ਸ਼ਰੀਫ ਹਰਾਂ ਕੋਲੋਂ ਲਾਹੌਰ ਵਾਲਿਆਂ ਨੇ ਮੈਨੂੰ ਵੋਟ ਦਿੱਤਾ, ਮੈਂ ਇਲੈਕਸ਼ਨ ਜਿੱਤ ਗਿਆ, ਪਰ ਉਸ ਵਕਤ ਦੀ ਜਿਹੜੀ ਇੰਤਜ਼ਾਮੀਆ ਸੀ ਉਹਨਾਂ ਨੇ ਮਿਹਰਬਾਨੀ ਕੀਤੀ, ਮੈਨੂੰ ਇਲੈਕਸ਼ਨ ਹਰਵਾਤਾ, ਮੈਂ ਇਲੈਕਸ਼ਨ ਹਾਰ ਗਿਆ। ਜਦ ਕਿ ਲੋਕਾਂ ਨੇ ਮੈਨੂੰ ਛਦਰਿਆ ਰਿਹਾ, ਲੋਕਾਂ ਨੇ ਮਿਸਰੀ ਸ਼ਾਹ, ਸ਼ਾਦ ਬਾਗ, ਇਹਨਾਂ ਲੋਕਾਂ ਨੇ ਸਭ ਨੇ ਮੈਨੂੰ ਵੋਟ ਦਿੱਤਾ, ਮੈਂ ਜਿੱਤਿਆ। ਮਤਲਬ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਮਾਰਜਨ ਤੋਂ ਜਿੱਤਿਆ, ਪਰ ਮੈਂ ਜਿੱਤ ਗਿਆ 1000-1500 ਵੋਟਾਂ ਤੋਂ। ਬਹਰਹਾਲ ਉਹਨੂੰ ਤਬਦੀਲ ਕਰ ਦਿੱਤਾ ਗਿਆ। ਜੋ ਬਿਮਾਰੀ ਇਸ ਮੁਲਕ ਦੇ ਹਰ ਇਲੈਕਸ਼ਨ ਤੇ ਪੈਂਦੀ ਹੈ, ਉਦੋਂ ਬਾਈ ਇਲੈਕਸ਼ਨ ਤੇ ਵੀ ਇੰਜ ਕੀਤਾ ਗਿਆ, ਉਹਦੇ ਵਿੱਚ ਸਾਡੇ ਲੋਕ ਵੀ ਸ਼ਾਮਲ ਸੀ, ਤੋਂ ਅਸੀਂ ਇਲੈਕਸ਼ਨ ਹਾਰ ਗਿਆ। ਉਹਦੇ ਬਾਅਦ ਮੈਂ ਹੁਣ ਆ ਗਿਆ 2001 ਦੇ ਬਲਦਿਆਤੀ ਇਲੈਕਸ਼ਨ ਤੇ। 2001 ਦਾ ਬਲਦਿਆਤੀ ਇਲੈਕਸ਼ਨ ਜਿਹੜਾ ਸੀ ਨਾ, ਉਹ ਲੜਿਆ ਲਾਹੌਰ ਦੇ ਵਿੱਚ 4 ਜਮਾਤਾਂ ਨੇ। ਜੀ ਜੀ। ਇੱਕ ਪਾਕਿਸਤਾਨ ਪੀਪਲ ਪਾਰਟੀ ਨੇ, ਇੱਕ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ, ਇੱਕ ਜਮਾਤ ਇਸਲਾਮੀ ਨੇ, ਇੱਕ ਕਾਫ ਲੀਗ ਨੇ। ਜੀ। ਇਹ 4 ਜਮਾਤਾਂ ਨੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ। ਬੀਬੀ ਸਾਹਿਬਾਂ ਨੇ ਮੈਨੂੰ ਨਾਮਜ਼ਦ ਕਰਤਾ ਲਾਰਡ ਮੇਅਰ ਵਾਸਤੇ। ਹਾਂਜੀ। ਅਸੀਂ ਕੰਮ ਸ਼ੁਰੂ ਕਰ ਦਿੱਤਾ। ਹੁਣ ਅਸੀਂ 3 ਭਾਈਵਾਲ ਸਾਂ। ਇਹ ਦਿਨੋਂ ਅਸੀਂ ਤਿੰਨੇ ਇਕੱਠੇ ਲਾਹੌਰ ਦੇ ਵਿੱਚ ਮਿਲੇ। ਇਹਦੇ 'ਚ ਸ਼ੇਖ ਰੇਲ ਅਸਗਰ ਦਾ ਬੜਾ ਰੋਲ ਸੀ। ਜੀ ਜੀ। ਉਹਦਾ ਸਾਦ ਰਫੀਕ ਸਾਹਿਬ ਦਾ ਤੇ ਮੇਰਾ। ਅਸੀਂ ਤਿੰਨਾਂ ਨੇ ਆਪਸ ਵਿੱਚ ਮੀਟਿੰਗਾਂ ਕਰਦੇ ਰਹੇ ਮੁਖਤਲਿਫ ਜਗ੍ਹਾ ਦੇ ਉੱਤੇ। ਸ਼ੇਖ ਰੇਲ ਅਸਗਰ ਸਾਹਿਬ ਦੇ ਘਰ ਵੀ ਮੈਂ ਗਿਆ, ਉੱਥੇ ਵੀ ਮੀਟਿੰਗਾਂ ਹੋਈਆਂ। ਗੁਲਬਰਗ ਸਾਡਾ ਇੱਕ ਦੋਸਤ ਦਾ ਦਫ਼ਤਰ ਸੀ, ਉੱਥੇ ਵੀ ਮੀਟਿੰਗਾਂ ਹੋਈਆਂ। ਸਾਦ ਰਫੀਕ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ। ਅਸੀਂ ਇੱਕ ਇਤਿਹਾਦ ਬਣਾ ਲਿਆ। ਅੱਛਾ। ਸਾਡਾ ਇੱਕ ਇਤਿਹਾਦ ਬਣ ਗਿਆ, ਜਮਹੂਰੀ ਗਰੁੱਪ ਬਣ ਗਿਆ। ਉਹਦੇ ਜਮਹੂਰੀ ਗਰੁੱਪ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਕਿ ਜੀ ਹੁਣ ਲਾਰਡ ਮੇਅਰ ਦਾ ਇਲੈਕਸ਼ਨ ਹੋਏਗਾ, ਤੇ ਇਹ ਜ਼ਿਆਦਾ ਵੋਟ ਦੇ ਰਹੇ ਸੀ। ਉਹ 2 ਜਮਾਤਾਂ ਦੇ ਸੀ, ਪੀਪਲ ਪਾਰਟੀ ਤੇ ਨੂਨ ਲੀਗ ਦੇ। ਜੀ। ਤੇ ਤੀਸਰੇ ਸਾਡੇ ਪਾਰਟਨਰਸ਼ਿਪ ਜਮਾਤ ਇਸਲਾਮੀ ਵਾਲੀ। ਲਿਹਾਜ਼ਾ ਹੁਣ ਜਮਾਤ ਇਸਲਾਮੀ ਨੇ ਤੇ ਕਿਹਾ ਜੀ ਤੁਸੀਂ ਆਪਸ ਵਿੱਚ ਫੈਸਲਾ ਕਰ ਲਓ, ਜੋ ਤੁਸੀਂ ਕਰਨਾ ਤੇ ਸਾਨੂੰ ਦੇ ਦਿਓ ਤੁਸੀਂ ਦਾਤਾਗੰਜ ਬਖਸ਼ਟਾਵਨ। ਅੱਛਾ। ਅਸੀਂ ਕਿਹਾ ਠੀਕ ਹੈ ਜੀ, ਅਸੀਂ ਤੁਹਾਨੂੰ ਉਹ ਦੇ ਦਿੰਦੇ ਹਾਂ। ਜਿਸ ਵੇਲੇ ਅਸੀਂ ਮੀਆਂ ਸ਼ੁਜਾਉਰ ਰਹਿਮਾਨ ਸਾਹਿਬ ਦੇ ਘਰ ਦੋਵਾਂ ਜਮਾਤਾਂ ਦੇ ਇਲੈਕਟਿਡ ਲੋਕ ਆਏ, ਉੱਥੇ ਕਾਊਂਟਿੰਗ ਹੋਈ। ਪਹਿਲੇ ਨੰਬਰ ਤੇ ਪੀਪਲ ਪਾਰਟੀ ਸੀ, ਦੂਸਰੇ ਨੰਬਰ ਤੇ ਨੂਨ ਲੀਗ ਸੀ। ਸਹੀ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਇਹਨਾਂ ਨੂੰ ਨਾਮਜ਼ਦ ਕਰ ਦਿਓ ਪੀਪਲਸ ਪਾਰਟੀ ਨੂੰ। ਪੀਪਲ ਪਾਰਟੀ ਨੇ, ਬੀਬੀ ਨੇ ਤਾਂ ਮੈਨੂੰ ਪਹਿਲਾਂ ਨਾਮਜ਼ਦ ਕੀਤਾ ਹੋਇਆ ਸੀ। ਜੀ। ਲਿਹਾਜ਼ਾ ਉਹ ਮੈਂ ਹੋ ਗਿਆ ਹੁਣ ਲਾਰਡ ਮੇਅਰ ਵਾਸਤੇ। ਜੀ। ਨੂਨ ਲੀਗ ਆ ਗਈ ਆਪਣਾ ਨਾਇਬ ਮੇਅਰ ਵਾਸਤੇ, ਤੇ ਉਹ ਜਮਾਤ ਇਸਲਾਮੀ ਨੇ ਦਾਤਾਗੰਜ ਬਖਸ਼ਟਾਉਣ ਲੈ ਲਿਆ। ਜੀ ਜੀ। ਉੱਥੇ ਫਿਰ ਦੁਬਾਰਾ ਉਹ ਲੋਕ ਜਿਹੜੇ 1993 ਵਾਲੇ ਸੀ, ਉਹ ਦੁਬਾਰਾ ਫਿਰ ਸਰਗਰਮ ਹੋ ਗਏ ਕਿ ਚੰਦ ਤੇ ਲਾਰਡ ਮੇਅਰ ਬਣ ਗਿਆ। ਕਿਉਂਕਿ ਸਾਡੇ ਤਿੰਨਾਂ ਜਮਾਤਾਂ ਦੇ ਜਿਹੜੇ ਵੋਟ ਸੀ ਨਾ, ਸਾਡਾ 2500 ਵੋਟ ਸੀ। ਸਹੀ ਹੈ। ਟੋਟਲ ਵੋਟ ਸੀ 3300। ਜੀ ਜੀ। ਤੇ ਜਿਸ ਵਕਤ ਵੋਟ ਕਾਸਟਿੰਗ ਹੋਣੀ ਸੀ ਨਾ, ਅਸੀਂ ਗਿਣਿਆ ਸੀ ਸਾਨੂੰ ਕੋਈ 2700-2800 ਵੋਟ ਪੈਗਾ। ਸਹੀ। ਠੀਕ ਹੈ ਜੀ। ਉਹਨਾਂ ਨੇ ਆਪਣਾ ਰੋਲ ਫਿਰ ਅਦਾ ਕੀਤਾ। ਉਹਨਾਂ ਨੇ ਕਹਿ ਦਿੱਤਾ ਜੀ ਕਿ ਜੀ ਉਹ ਨੂਨ ਲੀਗ ਕਹਿੰਦੀ ਹੈ ਕਿ ਚੰਦ ਦਾ ਰੰਗ ਕਾਲਾ ਤੇ ਸਾਨੂੰ ਚੰਨ ਕਬੂਲ ਨਹੀਂ ਹੈਗਾ। ਅੱਛਾ। ਤੇ ਮੇਅਰਸ਼ਿਪ ਤੁਸੀਂ ਸਾਨੂੰ ਦੇ ਦਿਓ। ਸਾਰੀ ਰਾਤ ਇਹ ਮੈਨੂੰ ਦਿਨ ਨੂੰ ਕਾਗਜ਼ ਜਮ੍ਹਾਂ ਕਰਾਣੇ ਸੀ। ਇਹ ਕੰਮ ਚੱਲਦਾ ਰਿਹਾ। ਮੈਂ ਉਹ ਥਰੂ ਆਪਣਾ ਨਵਾਬਜ਼ਾਦਾ ਨਸਰੁੱਲਾ ਖਾਂ ਖੁਸ਼ਕਿਸਮਤੀ ਦੇ ਨਾਲ ਸਾਊਦੀ ਅਰੇਬੀਆ ਸੀ। ਅੱਛਾ। ਉਮਰੇ ਤੇ ਗਿਆ ਸੀ। ਮੇਰਾ ਉਹਨਾਂ ਨਾਲ ਰਾਬਤਾ ਹੋ ਗਿਆ ਥਰੂ ਮਨੀਰ ਅਹਿਮਦ ਖਾਂ। ਅੱਛਾ। ਉਹਨਾਂ ਨੇ ਨਵਾਬਜ਼ਾਦਾ ਨਸਰੁੱਲਾ ਖਾਂ ਨਾਲ ਗੱਲ ਕੀਤੀ। ਨਵਾਬਜ਼ਾਦਾ ਨਸਰੁੱਲਾ ਖਾਂ ਨੇ ਉਹਦੇ ਨਾਲ ਗੱਲ ਕੀਤੀ ਆਪਣਾ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ। ਮੀਆਂ ਨਵਾਜ਼ ਸ਼ਰੀਫ ਨੇ ਕਿਹਾ ਕਿ ਜੀ ਸਾਨੂੰ ਚੰਨ ਕਬੂਲ ਹੈ। ਲਿਹਾਜ਼ਾ ਫੈਸਲਾ ਹੋ ਗਿਆ। ਹੁਣ ਇੱਥੇ ਜਿਸ ਲਈ ਆਣ ਕੇ ਅਸੀਂ ਇੱਥੋਂ ਦੀ ਨੂਨ ਲੀਗ ਸੀ, ਉਹਨਾਂ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਮੀਆਂ ਨਵਾਜ਼ ਸ਼ਰੀਫ ਤੇ ਸਾਡਾ ਜਿਹੜਾ ਹੈਗਾ ਉਹ ਤੇ ਨਹੀਂ ਹੈਗਾ ਸਦਰ, ਅਸੀਂ ਤਾਂ ਉਹਦਾ ਹੁਕਮ ਨਹੀਂ ਮੰਨਦੇ। ਅਸੀਂ ਤਾਂ ਹੁਕਮ ਮੰਨਦੇ ਸ਼ਹਿਬਾਜ਼ ਸ਼ਰੀਫ ਦਾ।
ਸ਼ਬਾਜ਼ ਸ਼ਰੀਫ ਹੈਗਾ ਸਾਡਾ ਪੰਜਾਬ ਦਾ ਸਦਰ, ਤੇ ਤੁਸੀਂ ਸ਼ਬਾਜ਼ ਸ਼ਰੀਫ ਦੇ ਕੋਲੋਂ ਕਰਵਾਓ। ਦੁਬਾਰਾ ਰਾਬਤਾ ਕੀਤਾ, ਸਾਨੂੰ ਹੁਕਮ ਮਿਲਿਆ ਕਿ ਜਵੇਦ ਹਾਸ਼ਮੀ ਦੇ ਨਾਲ ਗੱਲ ਕਰੋ। ਜਵੇਦ ਹਾਸ਼ਮੀ ਦੇ ਨਾਲ ਰਾਬਤਾ ਕੀਤਾ, ਜਵੇਦ ਹਾਸ਼ਮੀ ਨੇ ਕਿਹਾ ਮੈਨੂੰ ਮੀਆਂ ਸਾਹਿਬ ਦਾ ਮੈਸੇਜ ਮਿਲ ਗਿਆ, ਮੈਂ ਅੱਗੇ ਕਨਵੇ ਕਰਨਾ। ਪਰ ਉਹ ਲੋਕ ਜਿਹੜੇ ਸਾਡੇ ਹੈਗੇ ਸੀ 1993 ਦੇ ਇਲੈਕਸ਼ਨ ਵਾਲੇ, ਉਹ ਦੁਬਾਰਾ ਫਿਰ ਇਕੱਠੇ ਹੋ ਗਏ। ਉਹਨਾਂ ਨੇ ਇਕੱਠੇ ਹੋ ਕੇ ਨੂਨ ਲੀਗ ਵਾਲਿਆਂ ਦੇ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਹੁਣ ਸਵੇਰ 9 ਵਜੇ ਇੱਕ ਨਵਾਂ ਫਾਰਮੂਲਾ ਆ ਗਿਆ ਕਿ ਜੀ ਜਮਾਤ ਇਸਲਾਮੀ ਨੇ ਕਿਹਾ ਜੀ ਸਾਨੂੰ ਲਾਰਡ ਮੇਅਰ ਦਿਓਗੇ ਤੇ ਅਸੀਂ ਤੁਹਾਡੇ ਨਾਲ ਧਾਤ ਕਰਾਂਗੇ, ਵਰਨਾ ਅਸੀਂ ਤੇ ਉਹਦੇ ਨਾਲ ਮੀਆਂ ਅਮਨ ਨਾਲ ਜਾ ਕੇ ਧਾਤ ਕਰਨ ਲੱਗੇ ਹਾਂ। ਠੀਕ ਹੈ ਜੀ। ਤੇ ਮੈਨੂੰ ਮੇਰੀ ਬੇਗਮ ਨੇ ਕਿਹਾ ਕਿ ਇਹ ਸਾਰਾ ਕੁਝ ਹੋ ਰਿਹਾ ਤੈਨੂੰ ਲਾਉਣ ਵਾਸਤੇ, ਕਿ ਵੀ ਤੂੰ ਮੰਨ ਜਾ ਕਿ ਠੀਕ ਹੈ ਮੈਂ ਨਾਜ਼ਮ ਆ ਜਾਂਦਾ ਵਾਂ ਤੇ ਜਮਾਤ ਇਸਲਾਮੀ ਨੂੰ ਦੇ ਦਿਓ ਲਾਰਡ ਮੇਅਰਸ਼ਿਪ। ਜਦੋਂ ਤੂੰ ਮੰਨ ਜਾਏਗਾ, ਤੂੰ ਕਹੇਗਾ ਮੈਂ ਨਹੀਂ ਇਲੈਕਸ਼ਨ ਲੜਨਾ, ਤੂੰ ਬਾਹਰ ਹੋ ਜਾਏਗਾ ਤੇ ਮੁੜ ਕੇ ਹੋ ਜਾਏਗਾ ਕਿ ਜੀ ਉਹਦੇ ਪੀਪਲਸ ਪਾਰਟੀ ਦੇ ਬੰਦੇ ਨੇ ਕਾਗਜ਼ ਜਮ੍ਹਾਂ ਕਰਾਤੇ ਨੇ, ਚਾਨੇ ਦੇ ਕਾਗਜ਼ ਨਹੀਂ ਜਮ੍ਹਾਂ ਕਰਾਏ, ਲਿਆਦਾ ਉਹ। ਮੈਂ ਕਿਹਾ ਜੀ ਠੀਕ ਹੈ। ਮੇਰੇ ਨਾਲ ਬੀਬੀ ਦੀ ਗੱਲ ਕਰਾਈ ਗਈ, ਪਾਰਟੀ ਦੀ ਜਿਹੜੀ ਸੀਨੀਅਰ ਕਿਆਦਤ ਸੀ ਉਹਨਾਂ ਨੇ, ਤੇ ਬੀਬੀ ਨੇ ਮੈਨੂੰ ਹੁਕਮ ਕੀਤਾ ਕਿ ਵੀ ਉਹ उन्होंने रफा डाला हुआ जमात इस्लामी वालों ने। मैं क्या बीबी ये झूठ बोलते हैं पर ਤੁਹਾਡੇ के सारे ਇਹ ਗੱਲ नहीं हैगी। उन्होंने कहा नहीं तुसी फिर आप लॉर्ड मेयर की जगह पे आप डिप्टी मेयर कर लिया, आपको मंजूर है? मैं क्या जी मैंने मंजूर है, क्योंकि मैं क्या हूँ जे इन्होंने मैंने बाहर कढ़े तो मैं इन्होंने क्यों फिर जगह दें। हाँ सही है। मैं क्या ठीक है मैंने मंजूर है। वो हाफिज सुलेमान आ गया ਉਹਦੇ 'ਚ ਲਾਰਡ ਮੇਅਰ ਵਾਸਤੇ, ਮੈਂ ਆ ਗਿਆ ਡਿਪਟੀ ਵਾਸਤੇ। ਉਹ ਦੁਬਾਰਾ ਉਹ ਜ਼ੋਰ ਹੀ ਨਹੀਂ ਦੇ ਰਿਹਾ। ਜਿਸ ਤਰ੍ਹਾਂ ਕੰਪੇਨ ਅਸੀਂ ਸ਼ੁਰੂ ਕੀਤੀ ਸੀ ਗਲੀ ਗਲੀ ਮਹੱਲੇ ਮੋਮੈਂਟਮ ਨਹੀਂ ਰਿਹਾ ਉਹ ਵਾਲਾ, ਉਹ ਸਾਡਾ ਨਹੀਂ ਰਿਹਾ। ਤੇ ਉਹ ਫਿਰ ਜਿਹੜਾ ਪਹਿਲਾ ਆਇਆ ਇਲੈਕਸ਼ਨ ਉਹਦੇ 'ਚ ਹੋਣਾ ਸੀ ਕਿ 50% ਦੋਵਾਂ ਨੇ ਵੋਟ ਲੈਣੇ ਸੀ ਨਾ, ਇਹ ਮਤਲਬ ਅਸੀਂ ਤੇ ਉਧਰੋਂ ਮੀਆਂ ਅਮਰ ਰਾਣਾ ਨੇ। ਉਹ 50% ਦੋਵਾਂ ਦੇ ਨਾਲ ਆਏ ਵੋਟ। ਦੁਬਾਰਾ ਜਦੋਂ ਵੋਟ ਭੇਜ ਗਿਆ ਉਦੋਂ ਫਿਰ ਉਹਦੇ ਦੇ ਮੁਲਕ ਦੇ ਇਕਤਦਾਰ ਦਿੰਦੇ ਨੇ, ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ ਅਸੀਂ ਇਹਨਾਂ ਨੂੰ ਨਹੀਂ ਦੇਣਾ, ਅਸੀਂ ਮੀਆਂ ਅਮਰ ਨੂੰ ਦੇਣਾ। ਮੀਆਂ ਅਮਰ ਬਣ ਗਿਆ। ਬਿਲਕੁਲ ਸਹੀ ਹੈ, ਬਿਲਕੁਲ ਠੀਕ ਹੈ। ਨਾਜ਼ਰੀਨ ਇੱਥੇ ਵੇਲਾ ਹੋਇਆ ਇੱਕ ਮੁਕਤਸਰ ਜੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੇ ਜੀ। ਨਾਜ਼ਰੀਨ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਪਾਕਿਸਤਾਨ ਪੀਪਲਸ ਪਾਰਟੀ ਦੇ ਇੱਕ ਬਹੁਤ ਸੀਨੀਅਰ ਰਹਿਨੁਮਾ ਔਰ ਹਾਜੀ ਅਜ਼ੀਜ਼ੁਰ ਰਹਿਮਾਨ ਚੰਦ ਸਾਹਿਬ ਦੇ ਬੜੇ ਪੁਰਾਣੇ ਦੋਸਤ, ਉਹਨਾਂ ਦੇ ਜ਼ਮਾਨਾ ਤਾਲਬ ਇਲਮੀ ਤੋਂ ਉਹਨਾਂ ਦੇ ਨਾਲ ਤਾਲੁਕ ਜਨਾਬ ਪੀਰ ਸੈਯਦ ਨਾਜ਼ਮ ਹੁਸੈਨ ਸ਼ਾਹ ਸਾਹਿਬ ਮੌਜੂਦ ਨੇ। ਤੇ ਅਸੀਂ ਚਾਹਾਂਗੇ ਕਿ ਥੋੜ੍ਹਾ ਜਿਹਾ ਉਹਨਾਂ ਨਾਲ ਵੀ ਗੱਲਬਾਤ ਕਰੀਏ ਔਰ ਚੰਦ ਸਾਹਿਬ ਦੇ ਬਾਰੇ 'ਚ ਵੀ ਥੋੜ੍ਹਾ ਜਿਹਾ ਉਹਨਾਂ ਕੋਲੋਂ ਪੁੱਛੀਏ। ਪੀਰ ਸਾਹਿਬ ਜੀ ਆਇਆਂ ਨੂੰ ਜੀ। ਬੜੇ ਪੀਰ ਸਾਹਿਬ ਚੰਦ ਸਾਹਿਬ ਦੇ ਨਾਲ ਬੜਾ ਪੁਰਾਣਾ ਤਾਲੁਕ ਹੈ ਜਨਾਬ ਦਾ ਸਟੂਡੈਂਟ ਲਾਈਫ ਤੋਂ ਜੀ। ਤੇ ਕੀ ਜਾਣਦੇ ਹੋ ਚੰਦ ਸਾਹਿਬ ਦੇ ਬਾਰੇ 'ਚ? ਅਸੀਂ 1968 ਤੋਂ ਇੱਕ ਦੂਸਰੇ ਦੇ ਭਾਈ ਔਰ ਦੋਸਤੀ ਦੀ ਇੱਕ ਮਿਸਾਲ ਹੈ, ਤੇ ਸਾਡੀ 57 ਸਾਲ ਦੀ ਦੋਸਤੀ ਹੋ ਗਈ ਹੈ ਮਾਸ਼ਾਅੱਲਾ। ਮੈਂ ਉਸ ਵੇਲੇ ਲਾਹੌਰ ਤੋਂ ਜਾ ਕੇ ਪਿੰਡੀ 'ਚ ਯੂਨੀਅਨ ਦਾ ਸਦਰ ਬਣਿਆ ਸਾਂ। ਪੋਲੀਟੈਕਨੀਕਲ ਕਾਲਜ, ਪੋਲੀਟੈਕਨਿਕ ਕਾਲਜ ਜੀ, ਬਹੁਤ ਵੱਡਾ ਕਾਲਜ ਸੀ, ਯੂਨੀਵਰਸਿਟੀ ਸੀ। ਤੇ ਅਗਲੇ ਸਾਲ ਫਿਰ ਮੇਰੇ ਵੀਰ ਹਾਜੀ ਅਜ਼ੀਜ਼ੁਰ ਰਹਿਮਾਨ ਚੰਦ ਮੇਰੇ ਬਾਅਦ ਇਹ ਉੱਥੇ ਸਦਰ ਬਣੇ ਸਨ। ਅਸੀਂ ਲਾਹੌਰ ਤੋਂ ਜਾ ਕੇ ਪਿੰਡੀ ਵਾਲਿਆਂ ਨੂੰ ਉੱਥੇ ਹਰਾਇਆ ਸੀ, ਪਹਿਲੀ ਦਫਾ ਇਹ ਮਾਮਲਾ ਆਇਆ ਸੀ। ਸ਼ਾਹ ਜੀ ਇਹ ਪਿੰਡੀ ਵਾਲੇ ਤੁਸੀਂ ਕਹਿ ਰਹੇ ਹੋ, ਇਹਦਾ ਕੀ ਮਤਲਬ ਹੈ? ਪਿੰਡੀ ਵਾਲਿਆਂ ਤੋਂ ਮੁਰਾਦ ਹੈ ਕਿ ਮੇਰੇ ਤੋਂ ਪਹਿਲੇ ਸਾਡੇ ਟਨੌਰ ਦੇ ਵਿੱਚ ਸ਼ੇਖ ਰਸ਼ੀਦ ਦਾ ਉੱਥੇ ਥੋੜ੍ਹਾ ਜਿਹਾ ਹੋਲਡ ਸੀ, ਉੱਥੇ ਜੁਆਇੰਟ ਸੈਕਟਰੀ ਸੀ। ਅੱਛਾ ਅੱਛਾ। ਅਸੀਂ ਸਦਰ ਸਾਂ, ਉਹ ਜੁਆਇੰਟ ਸੈਕਟਰੀ ਸੀ। ਅੱਛਾ ਜਿਹੜਾ ਬਾਅਦ 'ਚ ਵਜ਼ੀਰ ਦਾਖਲਾ ਵੀ ਬਣਿਆ। ਜੀ ਜੀ। ਤੇ ਕਿਉਂਕਿ ਉਹਨਾਂ ਦਾ ਇਲਾਕਾ ਸੀ, ਅਸੀਂ ਦਿਆਰੇ ਗੈਰ 'ਚੋਂ ਸਾਂ, ਲਾਹੌਰੋਂ ਉੱਠ ਕੇ ਉੱਥੇ ਜਾਣਾ ਸਹੀ ਹੈ। ਇਸ ਵਾਸਤੇ ਫਰਕ ਤੇ ਪੈ ਜਾਂਦਾ ਨਾ। ਤੇ ਉਹ ਸਾਰੇ ਟਨੌਰ ਦੇ ਵਿੱਚ ਅਸੀਂ ਸਫ਼ਰ 'ਚ ਵੀ ਇਕੱਠੇ ਰਹੇ, ਕਿਲਿਆਂ 'ਚ ਵੀ ਗਏ, ਚੰਦ ਸਾਹਿਬ ਵੀ ਗਏ, ਮੈਂ ਵੀ ਗਿਆ। ਪਾਕਿਸਤਾਨ 'ਚ ਸਭ ਤੋਂ ਪਹਿਲਾ ਬੰਦਾ ਮੈਂ ਹਾਂ ਜਮਹੂਰੀਅਤ ਵਾਸਤੇ ਜਿਹਨੇ 10 ਕੋੜੇ ਖਾਧੇ। ਤੇ ਚੰਦ ਸਾਹਿਬ ਨੇ ਹਮੇਸ਼ਾ ਉੱਥੇ ਇਕੱਠੇ ਰਹਿਣ ਦੇ ਬਾਵਜੂਦ ਦੋਸਤਾਂ ਦੇ ਨਾਲ ਹੁਸਨੇ ਸਲੂਕ, ਪਿਆਰ, ਮੁਹੱਬਤ
ਹਮੇਸ਼ਾ ਕਾਇਮ ਤੇ ਦਾਇਮ ਰੱਖਿਆ। ਤੇ ਸਾਡਾ ਦੋਵਾਂ ਦਾ ਅੱਲਾ ਦਾ ਕਰਮ ਇਹ ਸੀ ਕਿ ਜਿਸ ਮਹਿਕਮੇ 'ਚ ਵੀ ਅਸੀਂ ਦੋਵੇਂ ਗਏ ਹਾਂ, ਮਾਲਕ ਦਾ ਕਰਮ ਹੁੰਦਾ ਸੀ ਕਿ ਉਹ ਸਾਡਾ ਕੰਮ ਰੁਕਦਾ ਨਹੀਂ ਸੀ। ਅੱਛਾ। ਇੰਨੀ ਸਾਡੀ ਦੋਵਾਂ ਦੇ ਪਿੜ ਦੇ ਵਿੱਚ ਬਰਕਤ ਸੀ ਸਹੀ। ਕਿ ਮੇਰੇ ਕੋਈ ਖਿਆਲ 'ਚ ਨਹੀਂ ਐਸਾ ਵਕਤ ਕਿ ਅਸੀਂ ਕਿਸੇ ਬੈਰੋਕਰੇਟ ਕੋਲ ਗਏ ਹੋਏ ਤੇ ਸਾਡੀ ਗੱਲ ਨਾ ਮੰਨੀ ਹੋਵੇ। ਹਮੇ ਭੁੱਟੋ ਸਾਹਿਬ ਦੇ ਨਾਲ ਮੀਟਿੰਗ ਸੀ ਲਗਾਰੀ ਸਾਹਿਬ ਦੇ ਘਰ। ਅੱਛਾ। ਤੇ ਉੱਥੇ ਲਾਹੌਰੋਂ ਸਟੂਡੈਂਟ ਨੂੰ ਟਿਕਟਾਂ ਮਿਲਣੀਆਂ ਸੀ। 2 ਸਟੂਡੈਂਟ ਨੂੰ ਟਿਕਟਾਂ, ਇੱਕ ਸਬਾਈ ਅਸੈਂਬਲੀ ਤੇ ਕੌਮੀ ਦੀ। ਅੱਛਾ ਜੀ। ਕੌਮੀ ਦੇ ਵਿੱਚ ਬਦਰ ਸਾਹਿਬ ਉਮੀਦਵਾਰ ਸੀ, ਸਬਾਈ ਦੇ ਵਿੱਚ ਅਸੀਂ ਦੋਵੇਂ ਉਮੀਦਵਾਰ ਸਾਂ। ਅੱਛਾ। ਉੱਥੇ ਜਿਸਲੇ ਲਗਾਰੀ ਸਾਹਿਬ ਦੇ ਘਰ ਜਦੋਂ ਬੈਠੇ ਸਾਂ ਤਾਂ ਮੇਰਾ ਉਹਨਾਂ ਨੇ ਕਿਹਾ ਜੀ ਦੱਸੋ ਆਪਣਾ ਤਾਰਫ ਕਰੋ। ਮੈਂ ਆਪਣਾ ਤਾਰਫ ਇਹ ਕਰਾਇਆ ਕਿ ਜੀ ਮੈਂ ਇਹ ਸਮਝਦਾ ਵਾਂ ਕਿ ਮੇਰੇ ਨਾਲ ਜ਼ਿਆਦਾ ਬਿਹਤਰ ਦੇ ਰਹਿਣਾ ਉਹ ਪੀਰ ਸੈਯਦ ਨਾਜ਼ਿਮ ਹੁਸੈਨ ਸ਼ਾਹ ਸਾਹਿਬ ਨੇ। ਅੱਛਾ, ਵਾਹ ਵਾਹ। ਇਹਨਾਂ ਪੀਰ ਸਾਹਿਬ ਨੂੰ ਟਿਕਟ ਦਿੱਤੀ ਜਾਏ। ਜ਼ਬਰਦਸਤ। ਅੱਛਾ, ਉਹ ਹੁਣ ਮੈਂ ਬੈਠ ਗਿਆ ਤੇ ਉਹਦੇ ਬਾਅਦ ਜਿਸਲੇ ਪੀਰ ਸਾਹਿਬ ਖੜੇ ਤੇ ਭੁੱਟੋ ਸਾਹਿਬ ਨੇ ਕਿਹਾ ਬੈਠੇ ਬੈਠੇ ਆਪ ਬੈਠੇ, ਪੀਰ ਸਾਹਿਬ ਨੂੰ ਟਿਕਟ ਮਿਲ ਗਈ। ਵਾਹ ਵਾਹ ਵਾਹ, ਜ਼ਬਰਦਸਤ। ਭੁੱਟੋ ਸਾਹਿਬ ਨੇ ਖੁਦ ਦਿੱਤੀ ਟਿਕਟ। ਬੜੇ ਅਜ਼ਾਜ਼ ਦੀ ਗੱਲ ਹੈ। ਬਾਕੀ ਤੇ ਸਾਰੀ ਜ਼ਿੰਦਗੀ ਅੱਲਾ ਨੇ ਬੜੀ ਰਹਿਮਤ ਕੀਤੀ। ਬੀਬੀ ਸਾਹਿਬਾਂ ਨੇ 2-3 ਦਫਾ ਦਿੱਤੀ ਟਿਕਟ। ਬੜਾ ਮਾਮਲਾ ਬਲਾਵਲ ਸਾਹਿਬ ਨਾਲ ਵੀ ਸਾਰਾ। ਪਰ ਭੁੱਟੋ ਸਾਹਿਬ ਦੇ ਕੋਲੋਂ ਸੂਬਾਈ ਅਸੈਂਬਲੀ ਦੀ ਲਾਹੌਰ ਸ਼ਹਿਰ ਦੇ ਵਿੱਚੋਂ ਟਿਕਟ ਮਿਲਣੀ ਬੜੇ ਅਜ਼ਾਜ਼ ਦੀ ਗੱਲ। ਬੜੇ ਜ਼ਾਦ ਦੀ ਗੱਲ ਹੈ। ਅੱਛਾ ਪੀਰ ਸਾਹਿਬ, ਇੰਨਾ ਤੁਹਾਡੀ ਗਹਿਰੀ ਦੋਸਤੀ ਬਚਪਨ ਦੀ ਔਰ ਸ਼ੁਰੂ ਤੋਂ ਤੁਸੀਂ ਮਾਸ਼ਾਅੱਲਾ ਇਕੱਠੇ ਚਲੇ ਆ ਰਹੇ, ਕੋਈ ਐਸਾ ਵਾਕਿਆ ਜਦੋਂ ਕੋਈ ਆਪਸ 'ਚ ਕੋਈ ਕਿਸੇ ਗੱਲ ਤੇ ਇਖਤਲਾਫ ਹੋ ਗਿਆ ਹੋਵੇ, ਕਿਸੇ ਗੱਲ ਤੇ ਕੋਈ ਨਾਰਾਜ਼ਗੀ ਹੋ ਗਈ ਹੋਵੇ? ਮੇਰੇ ਇਲਮ 'ਚ ਕੋਈ ਐਸੀ ਗੱਲ ਨਹੀਂ ਹੈ। ਮੁਹੱਬਤਾਂ ਹੀ ਵਧੀਆਂ ਨੇ ਜ਼ਿੰਦਗੀ ਦੇ ਵਿੱਚ, ਕਿਉਂਕਿ ਮੰਜ਼ਿਲ ਦੋਵਾਂ ਦੀ ਇੱਕ ਸੀ। ਜਦੋਂ ਮੰਜ਼ਿਲ 2 ਹੋਣ ਤੇ ਫਿਰ ਮੁਖਾਲਫਤਾਂ ਹੁੰਦੀਆਂ ਨੇ, ਇਖਤਲਾਫਾਤ ਫਿਰ ਪੈਦਾ ਹੁੰਦੇ ਨੇ। ਅਸੀਂ ਕਾਲਜ 'ਚ ਵੀ ਇਕੱਠੇ ਸਾਂ, ਲਾਹੌਰ ਆ ਗਏ, ਮੈਂ ਐਮਯੂ ਕਾਲਜ ਸਦਰ ਬਣਿਆ, ਇਹ ਯੂਨੀਵਰਸਿਟੀ ਸਦਰ ਬਣੇ ਤੇ ਇੱਕ ਦੂਜੇ ਦੇ ਹਮ ਪਿਆਲਾ ਹਮ ਨਵਾਲਾ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਹਮ ਖਿਆਲ ਹੋਣੇ ਸਾਂ। ਸਿਆਸੀ ਤੌਰ ਤੇ ਵੀ ਮੈਂ ਵੀ ਕਿਲੇ ਗਿਆ, ਇਹ ਵੀ ਕਿਲੇ ਗਏ, ਇਹਨਾਂ ਨੇ ਵੀ ਕੈਦਾਂ ਕੱਟੀਆਂ, ਮੈਂ ਵੀ ਕੈਦਾਂ ਕੱਟੀਆਂ। ਇਹ ਵੀ ਪੀਪਲਸ ਪਾਰਟੀ ਸਨ, ਮੈਂ ਵੀ ਪੀਪਲ ਪਾਰਟੀ। ਇਹ ਵੀ ਬੇਨਜ਼ੀਰ ਦੇ ਭਾਈ ਸਨ, ਮੈਂ ਵੀ ਬੇਨਜ਼ੀਰ ਦਾ ਭਾਈ ਸਨ। ਤੇ ਫਿਰ ਇਖਤਲਾਫ ਕਾਹਦਾ ਹੋਣਾ ਹੈ? ਟਿਕਟਾਂ ਵੀ ਇਕੱਠੇ ਸਨ, ਸਹੀ। ਜਦੋਜਹਿਦ ਵੀ ਇਕੱਠੀ ਸੀ, ਨੱਠ-ਭੱਜ ਵੀ ਇਕੱਠੀ ਸੀ। ਪੀਰ ਜੀ, ਤੁਸੀਂ ਦੋਨਾਂ ਨੇ ਸਟੂਡੈਂਟ ਪੋਲਿਟਿਕਸ ਵੀ ਕੀਤੀ, ਉੱਥੋਂ ਤੋਂ ਤੁਹਾਡਾ ਦੋਨਾਂ ਦਾ ਸਾਥ ਰਿਹਾ। ਤੁਸੀਂ ਸਮਝਦੇ ਹੋ ਕਿ ਸਟੂਡੈਂਟ ਪੋਲਿਟਿਕਸ ਜਿਹੜੀ ਹੈ ਉਹ ਜਮਹੂਰੀਅਤ ਦੀ ਮਜ਼ਬੂਤੀ ਵਾਸਤੇ ਜ਼ਰੂਰੀ ਹੈ? ਜੀ, ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾਣਾ ਹੈ ਕਿ ਜਿਹੜੀ ਤਾਲਿਬ ਇਲਮਾਂ ਦੀ ਜਿਹੜੀ ਜ਼ਿੰਦਗੀ ਹੈ, ਜਮਹੂਰੀਅਤ ਦਾ ਇਹ ਪਹਿਲਾ ਪੌਦਾ ਹੈ ਤੇ ਪਹਿਲਾ ਸਬਕ ਹੈ ਜਿਹੜਾ ਪੜ੍ਹ ਕੇ ਅੱਗੇ ਮੰਜ਼ਿਲ ਇਨਸਾਨ ਹਾਸਲ ਕਰਦਾ ਹੈ। ਸਿਰਫ ਤਾਲਿਬ ਇਲਮਾਂ ਦੀ ਜਿਹੜੀਆਂ ਅੰਜਮਨਾਂ ਨੇ, ਯੂਨੀਅਨਾਂ ਨੇ, ਇਹਦੇ 'ਚ ਖਰਾਬੀ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਸਿਆਸੀ ਜਮਾਤਾਂ ਇਹਨਾਂ ਨੂੰ ਆਪਣਾ ਆਲਾਕਾਰ ਬਣਾਉਂਦੀਆਂ ਨੇ। ਪੀਪਲਸ ਪਾਰਟੀ 'ਚ PSF ਬਣ ਗਈ, ਨੂਨ ਦੇ ਵਿੱਚ MS ਬਣ ਗਈ, ਜਮਾਤ ਇਸਲਾਮੀ ਨੇ ਅੰਜਮਨ ਤਲਬਾ ਇਸਲਾਮ ਬਣਾ ਲਿਆ। ਅਗਰ ਸਿਆਸੀ ਜਮਾਤਾਂ ਇਹਨਾਂ ਨੂੰ ਆਪਣੇ ਮਫਾਦ ਲਈ ਇਸਤੇਮਾਲ ਨਾ ਕਰਨ ਤੇ ਇਹ ਸਟੂਡੈਂਟ ਯੂਨੀਅਨਾਂ ਜਿਹੜੀਆਂ ਨੇ, ਇਹ ਇੱਕ ਅਦਾਰਾ ਐਸਾ ਹੈ ਜਿਹੜਾ ਪਹਿਲੀ ਮੰਜ਼ਿਲ ਹੋ ਕੇ ਤੇ ਮੁਸਤਕਬਲ ਇਹਨਾਂ ਦੇ ਹੱਥ 'ਚ ਹੁੰਦਾ ਹੈ। ਸਿਆਸਤ ਦਾ, ਅਗਰ ਸਿਆਸਤ ਦਾ, ਅਗਰ ਇਹਨਾਂ ਦਾ ਬੇਸ, ਇਹਨਾਂ ਦੀ ਬੁਨਿਆਦ ਮਜ਼ਬੂਤ ਹੋਏਗੀ ਤੇ ਇਹਨਾਂ ਦਾ ਹਾਸਲ ਮਕਤਬ ਵੀ ਬਿਹਤਰ ਹੋਏਗਾ। ਲਿਹਾਜ਼ਾ ਜਮਹੂਰੀਅਤ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਇਸ ਯੂਨੀਅਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਤੇ ਸਿਆਸੀ ਜਮਾਤਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਨੂੰ ਆਪਣੇ ਮਕਸਦ ਵਾਸਤੇ ਇਸਤੇਮਾਲ ਨਾ ਕਰਨ। ਪੀਰ ਸਾਹਿਬ, ਤੁਸੀਂ ਦੋਨੋਂ ਦੋਸਤ ਉਸ ਪਾਰਟੀ ਦੇ ਵੀ ਜਿਹੜੇ ਬਾਨੀ ਅਰਾਕੀਨ ਨੇ ਉਹਨਾਂ 'ਚ ਸ਼ੁਮਾਰ ਹੁੰਦੇ ਹੋ ਤੇ ਪੀਪਲਸ ਪਾਰਟੀ ਦੇ ਬਾਰੇ 'ਚ ਬੜਾ ਇੱਕ ਮਸ਼ਹੂਰ ਸੀ ਕਿ ਬੜੀ ਨਜ਼ਰੀਆਤੀ ਜਮਾਤ ਹੈ। ਤੁਸੀਂ ਸਮਝਦੇ ਹੋ ਕਿ ਇਸ ਵੇਲੇ ਵੀ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਹੈ ਉਹ ਇੱਕ ਨਜ਼ਰੀਆਤੀ ਜਮਾਤ ਦੇ ਤੌਰ ਤੇ ਪਛਾਣੀ ਜਾ ਰਹੀ ਹੈ? ਹੁਣ ਨਜ਼ਰੀਆਤ ਵਾਲੀ ਗੱਲ ਖਤਮ ਹੋ ਗਈ ਹੈ। ਹੁਣ ਲੋਕ ਹੀ ਜਿਹੜੇ ਨੇ ਉਹ ਮਫਾਦਾਤ ਤੇ ਆਪਣੀ ਜ਼ਾਤ ਦੀ ਗੱਲ ਕਰਦੇ ਨੇ। ਖਰਾਬੀ ਬਾਜ਼ ਦਫਾ ਥੱਲਿਓਂ ਉੱਤੇ ਆਉਂਦੀ ਹੈ, ਬਾਜ਼ ਦਫਾ ਉੱਤੋਂ ਥੱਲੇ ਆਉਂਦੀ ਹੈ। ਅੱਜ
ਤੁਸੀਂ ਜਿਹਦਾ ਕੰਮ ਕਰੋਗੇ ਉਹਨੇ ਤੁਹਾਡੇ ਨਾਲ ਆ ਜਾਣਾ ਹੈ, ਜਿਹਦਾ ਕੰਮ ਤੁਸੀਂ ਨਹੀਂ ਕਰੋਗੇ ਉਹ ਤੁਹਾਡੇ ਨਾਲ ਨਹੀਂ ਹੋਏਗਾ। ਲੋਕ ਹੁਣ ਬੰਦਿਆਂ ਨੂੰ ਨਹੀਂ ਦੇਖਦੇ, ਸਹੀ ਲੋਕ ਆਪਣੇ ਮਫਾਦ ਨੂੰ ਦੇਖਦੇ ਨੇ ਕਿ ਮੈਨੂੰ ਕਿਹੜੀ ਪਾਰਟੀ 'ਚੋਂ ਮਫਾਦ ਮਿਲ ਸਕੇਗਾ, ਨੌਕਰੀ ਮਿਲ ਸਕੇਗੀ, ਫਾਈਨੈਂਸ਼ੀਅਲ ਮਦਦ ਮਿਲ ਸਕੇਗੀ। ਉਹ ਨਜ਼ਰੀਆਤ ਸਾਰੇ ਮੁਲਕ ਦੇ ਵਿੱਚ ਨਹੀਂ ਰਹੇ ਸਹੀ ਹੈ। ਤੇ ਫਿਰ ਇਹ ਪਾਰਟੀ 'ਚ ਕੀ ਰਹਿਣੀ ਹੈ? ਸਾਰੀਆਂ ਪਾਰਟੀਆਂ ਹੀ ਇਸ ਤਰ੍ਹਾਂ ਹੀ ਚੱਲਦੀਆਂ ਪਈਆਂ ਨੇ। ਹਾਂ, ਅਗਰ ਅੱਲਾਹ ਤਾਲਾ ਬੇਨਜ਼ੀਰ ਸ਼ਹੀਦ ਨੂੰ ਮੌਕਾ ਦਿੰਦੇ ਤੇ ਇਹ ਪਾਰਟੀ ਉਸੇ ਤਰ੍ਹਾਂ ਹੀ ਕਾਇਮ ਦਾਇਮ ਉਸੇ ਨਜ਼ਰੀਏ 'ਤੇ ਰਹਿਣੀ ਸੀ। ਤੇ ਬਾਕੀ ਸਾਰੇ ਕਾਇਦ ਜਿਹੜੇ ਨੇ ਅੱਛੇ ਹੁੰਦੇ ਨੇ, ਕਿਉਂਕਿ ਜਦੋਂ ਕਿਸੇ ਨੂੰ ਇਮਾਮ ਮੰਨ ਲਈਏ ਤੇ ਫਿਰ ਉਹਦੇ ਕਿਰਦਾਰ ਨੂੰ ਥੋੜ੍ਹਾ ਦੇਖੀਦਾ, ਫਿਰ ਬੈਅਤ ਕਰ ਲਵੋ ਤੇ ਫਿਰ ਮੰਨਣਾ ਪੈਂਦਾ ਹੈ। ਬਹੁਤ ਬਹੁਤ ਸ਼ੁਕਰੀਆ ਪੀਰ ਸਾਹਿਬ ਤੁਹਾਡਾ। ਤੁਸੀਂ ਚੰਦ ਸਾਹਿਬ ਦੇ ਬਾਰੇ 'ਚ ਬੜੀ ਤਫਸੀਲ ਨਾਲ ਔਰ ਬੜੀਆਂ ਅੱਛੀਆਂ ਗੱਲਾਂ ਸਾਨੂੰ ਸੁਣਾਈਆਂ। ਤੇ ਚੰਦ ਸਾਹਿਬ, ਤੁਹਾਡੇ ਨਾਲ ਥੋੜ੍ਹੀ ਜਿਹੀ ਗੁਫ਼ਤਗੂ ਹੋਰ ਕਰਾਂਗੇ। ਕੋਈ ਪਾਕਿਸਤਾਨ ਪੀਪਲਸ ਪਾਰਟੀ ਦਾ ਇੱਕ ਬੜਾ ਮਸ਼ਹੂਰ ਨਾਅਰਾ ਸੀ, ਰੋਟੀ ਕਪੜਾ ਔਰ ਮਕਾਨ। ਤੁਸੀਂ ਸਮਝਦੇ ਹੋ ਕਿ ਉਹ ਨਾਅਰਾ ਅੱਜ ਵੀ ਉਨੀ ਹੀ ਅਹਿਮੀਅਤ ਰੱਖਦਾ ਹੈ? ਉਮੀਦ ਬਿਲਕੁਲ ਰੱਖਦਾ ਹੈ। ਅੱਜ ਵੀ ਅਗਰ ਪਾਕਿਸਤਾਨ ਪੀਪਲਸ ਪਾਰਟੀ ਕਾਇਦੇ ਆਵਾਮ ਤੇ ਮੁਹਤਰਮ ਬੇਨਜ਼ੀਰ ਭੁੱਟੋ ਦਾ ਮਨਸ਼ੂਰ ਤੇ ਅਮਲ ਕਰੇ ਤੇ ਇਨਸ਼ਾਅੱਲਾ ਪਾਕਿਸਤਾਨ ਦੇ ਆਵਾਮ ਦੇ ਨੇ ਬਿਲਾਵਲ ਭੁੱਟੋ ਨੂੰ ਵਜ਼ੀਰ ਆਜ਼ਮ ਬਣਾਉਣਗੇ। ਹੁਣ ਜਿਹੜਾ ਆਉਣ ਵਾਲਾ ਦੌਰ ਤੁਸੀਂ ਵੇਖ ਰਹੇ ਹੋ, ਕੀ ਸਮਝਦੇ ਹੋ ਕਿ ਬਿਲਾਵਲ ਭੁੱਟੋ 'ਚ ਉਹਨਾਂ ਦੇ ਨਾਨੇ ਵਾਲਾ ਤੇ ਉਹਨਾਂ ਦੀ ਵਾਲਦਾ ਵਾਲਾ ਵਿਜ਼ਨ ਮੌਜੂਦ ਹੈ? ਬਲਕਿ ਮੈਂ ਸਮਝਦਾ ਵਾਂ ਕਿ ਬੜੀ ਖੁਸ਼ਕਿਸਮਤੀ ਹੈ ਕਿ ਬਿਲਾਵਲ ਸਾਹਿਬ ਨੂੰ ਆਪਣੇ ਨਾਨਾ ਦੀ ਵੀ ਸਾਰੀ ਜਿਹੜੀ ਹੈ ਉਹ ਵਿਰਸੇ 'ਚ ਮਿਲਿਆ। ਮੁਹਤਰਮ ਬੇਨਜ਼ੀਰ ਭੁੱਟੋ ਦੀ ਉਹ ਜਦੋਜਹਿਦ ਜਿਹੜੀ 30 ਸਾਲ ਉਹਨੇ ਇਸ ਮੁਲਕ ਦੇ ਵਿੱਚ ਕੀਤੀ। ਦੇਖੋ, ਕਾਇਦੇ ਆਵਾਮ ਨੇ ਤੇ 10 ਸਾਲ ਸਿਆਸਤ ਕੀਤੀ ਨਾ। ਅਸੀਂ, ਮੈਂ ਜਾਂ ਪੀਰ ਸਾਹਿਬ ਨੇ ਕਾਇਦੇ ਆਵਾਮ ਨਾਲ ਤੇ 10 ਸਾਲ ਸਿਆਸਤ ਕੀਤੀ। ਬੀਬੀ ਦੀ ਕਿਆਦਤ 'ਚ ਅਸੀਂ 30 ਸਾਲ ਜਦੋਜਹਿਦ ਕੀਤੀ। ਬਿਲਕੁਲ ਠੀਕ। ਤੇ ਇਹ ਸਾਰਾ ਕ੍ਰੈਡਿਟ ਜਿਹੜਾ ਮਿਲਦਾ ਪਿਆ ਇਹ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਮਿਲਦਾ ਨਾ ਪਿਆ। ਅੱਜ ਅਗਰ ਪਾਕਿਸਤਾਨ ਦੇ ਆਵਾਮ ਦੇ ਰਹੇ ਨੇ, ਇਨਸ਼ਾਅੱਲਾ ਉਹ ਦੌਰ ਆਏਗਾ, ਵਕਤ ਆਏਗਾ ਅਗਲੇ ਆਉਣ ਵਾਲੇ ਇਲੈਕਸ਼ਨ ਦੇ ਜਦੋਂ ਵੀ ਹੁੰਦੇ ਨੇ, ਬਿਲਾਵਲ ਵਜ਼ੀਰ ਆਜ਼ਮ ਪਾਕਿਸਤਾਨ ਬਣੇਗਾ ਤੇ ਮੁਲਕ ਤਰੱਕੀ ਕਰੇਗਾ। ਬਿਲਕੁਲ ਸਹੀ ਹੈ। ਤੇ ਥੋੜ੍ਹਾ ਜਿਹਾ ਇਹ ਵੀ ਸਾਨੂੰ ਦੱਸੋ ਕਿ ਬਿਲਾਵਲ ਸਾਹਿਬ ਜਿਹੜੇ ਨੇ ਉਹਨਾਂ ਦੇ ਵਿਜ਼ਨ ਦੇ ਵਿੱਚ ਕਿਆ ਜਿਹੜੇ ਪਾਰਟੀ ਦੇ ਪੁਰਾਣੇ ਕਾਰਕੁਨ ਨੇ, ਤੁਹਾਡੇ ਜੈਸੇ ਵਰਕਰ ਨੇ, ਪੀਰ ਸਾਹਿਬ ਜੈਸੇ ਵਰਕਰ ਨੇ, ਕੋਈ ਉਹ ਵੀ ਉਹਨਾਂ ਦੇ ਜ਼ਿਹਨ 'ਚ ਮੌਜੂਦ ਨੇ ਜਾਂ ਨਹੀਂ ਹੈ ਨੇ? ਮੈਂ ਅਰਜ਼ ਕਰਨਾ ਵਾ ਇਹ ਸਾਰਾ ਜਿਹੜਾ ਨਾ ਦੱਸਣਾ ਚੀਜ਼ਾਂ ਇਹ ਉਹਨਾਂ ਨੂੰ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਦੇ ਸੀਨੀਅਰ ਜਿਹੜੇ ਕੁਝ ਚੰਦ ਲੋਕ ਰਹਿ ਗਏ ਨੇ, ਇਹ ਉਹਨਾਂ ਦਾ ਫਰਜ਼ ਬਣਦਾ ਕਿ ਉਹ ਚੇਅਰਮੈਨ ਬਿਲਾਵਲ ਭੁੱਟੋ ਨੂੰ ਦੱਸਣ। ਇੱਕ ਬਿਜ਼ਨਸਮੈਨਾਂ ਦਾ ਫੋਰਮ ਸੀ ਜਿੱਥੇ ਮੈਂ ਤੇ ਪੀਰ ਸਾਹਿਬ ਅਸੀਂ ਮੌਜੂਦ ਸਾਂ ਦੋਵੇਂ। ਚੇਅਰਮੈਨ ਸਾਹਿਬ ਵੀ ਉੱਥੇ ਆਏ। ਉੱਥੇ ਮੈਂ ਖੜਾ ਹੋ ਕੇ, ਉੱਥੇ ਕੋਈ ਗੁਫ਼ਤਗੂ ਘੋੜਿਆਂ ਦੀ ਸ਼ੁਰੂ ਹੋਈ ਸੀ ਤੇ ਮੈਂ ਇੱਕਦਮ ਖੜਾ ਹੋ ਕੇ ਮੈਂ ਦੱਸਿਆ ਕਿ ਮੈਂ ਚੇਅਰਮੈਨ ਨੂੰ ਕਿਹਾ ਕਿ ਚੇਅਰਮੈਨ ਸਾਹਿਬ, ਉਹ ਪਾਕਿਸਤਾਨ ਦੀ ਤਾਰੀਖ ਸਭ ਤੋਂ ਪਹਿਲੋਂ ਇੱਕ ਮੁਲਕ ਦੇ ਚਦਰੀ ਜਦੋਂ ਆਮਲੀਅਤ ਆਈ ਉਹ ਸਾਮਰ ਨੇ ਪੀਰ ਨਾਜ਼ਮ ਸ਼ਾਹ ਸਾਹਿਬ ਨੂੰ ਇਸ ਕਰਕੇ ਕੂੜੇ ਮਾਰੇ ਕਿ ਪੀਰ ਸਾਹਿਬ ਜੀਏ ਭੁੱਟੋ ਦਾ ਨਾਰਾ ਮਾਰਦੇ ਸੀ ਤੇ ਕਾਇਦੇ ਆਵਾਮ ਨੂੰ ਦੇ ਪੈਰੋਕਾਰ ਸੀ, ਪੀਪਲ ਪਾਰਟੀ ਵਾਸਤੇ ਜਦੋਜਹਿਦ ਕਰਦੇ ਸੀ ਪਾਕਿਸਤਾਨ ਦੇ ਆਵਾਮ ਵਾਸਤੇ। ਜਦ ਕਿ ਉੱਥੇ ਕੁਝ ਲੋਕ ਕਿਸੇ ਹੋਰ ਦਾ ਸਾਡੇ ਦੋਸਤ ਦਾ ਨਾਂ ਲੈ ਰਿਹਾ ਸੀ। ਤੇ ਇਨਸ਼ਾਅੱਲਾ ਆਉਣ ਵਾਲਾ ਜਿਹੜਾ ਦੌਰ ਹੈ ਪਾਕਿਸਤਾਨ ਦੇ ਆਵਾਮ ਦਾ ਹੈਗਾ ਤੇ ਪੀਪਲਸ ਪਾਰਟੀ ਉਹਦੀ ਕਿਆਦਤ ਕਰੇਗੀ। ਨਾਜ਼ਰੀਨ, ਅਸੀਂ ਮੌਜੂਦ ਹਾਂ ਇਸ ਵੇਲੇ ਜਨਾਬ ਐਜ਼ਾਜ਼ੁਦੀਨ ਹਾਸ਼ਮੀ ਸਾਹਿਬ ਦੇ ਦਫ਼ਤਰ 'ਚ, ਜਿਹੜੇ ਕਿ ਹਾਜੀ ਅਜ਼ੀਜ਼ੁਰ ਰਹਿਮਾਨ ਚੰਦ ਸਾਹਿਬ ਦੇ ਬੜੇ ਕਰੀਬੀ ਦੋਸਤ ਨੇ। ਤੇ ਆਓ ਕੁਛ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਐਜ਼ਾਜ਼ੁਦੀਨ ਹਾਸ਼ਮੀ ਸਾਹਿਬ, ਅਸੀਂ ਤੁਹਾਨੂੰ ਚੌਪਾਲ ਦੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਤੁਹਾਡਾ ਤਾਲੁਕ ਵੀ ਪਾਕਿਸਤਾਨ ਪੀਪਲਸ ਪਾਰਟੀ ਨਾਲ ਵੀ ਹੈ ਜੀ, ਤੇ ਅਸੀਂ ਚਾਹਾਂਗੇ ਕਿ ਥੋੜ੍ਹਾ ਜਿਹਾ ਸਾਨੂੰ ਦੱਸੋ ਹਾਜੀ ਚੰਦ ਸਾਹਿਬ ਦੇ ਬਾਰੇ 'ਚ। ਹਾਜੀ ਚੰਦ ਸਾਹਿਬ ਜਿਹੜੇ ਨੇ ਸਾਡੇ ਬਹੁਤ ਅਰਸੇ ਤੋਂ ਪੀਪਲਸ ਪਾਰਟੀ ਦੇ ਨਾਲ ਸ਼ੁਰੂ ਦਿਨ ਤੋਂ, ਜਦੋਂ ਤੋਂ ਬੇਨਜ਼ੀਰ ਸਾਹਿਬਾਂ ਨੇ ਲਾਹੌਰ ਤਸ਼ਰੀਫ ਲਿਆਏ ਸਨ ਏਅਰਪੋਰਟ ਤੋਂ, ਉਹਨਾਂ ਦੀ ਆਮਦ ਹੋਈ ਸੀ, ਉਸ ਵਕਤ ਤੋਂ ਪੀਪਲਸ ਪਾਰਟੀ ਦੇ ਨਾਲ ਜਦੋਜਹਿਦ ਕਰ ਰਹੇ ਨੇ। ਔਰ ਲਾਹੌਰ ਦੀ ਸਿਆਸਤ, ਪੰਜਾਬ ਦੀ ਸਿਆਸਤ ਦੇ ਵਿੱਚ ਮਾਸ਼ਾਅੱਲਾ ਇਹਨਾਂ ਨੇ ਬਹੁਤ ਐਕਟਿਵ ਰੋਲ ਰਿਹਾ ਇਹਨਾਂ ਦਾ ਹਰ ਵਕਤ। ਸਦਾਰਤ ਵੀ ਰਹੀ ਇਹਨਾਂ ਕੋਲ ਲਾਹੌਰ ਦੀ, ਔਰ ਇਹਨਾਂ ਨੇ ਆਪਣਾ ਕਾਰੋਬਾਰ ਦੇ ਨਾਲ ਨਾਲ ਇਲਾਕੇ ਦੀ ਫਲਾਹ ਬਹਿਬੂਦ ਦਾ ਵੀ ਬਹੁਤ ਕੰਮ ਕਰਦੇ ਰਹੇ ਨੇ।
ਔਰ ਪੀਪਲਸ ਪਾਰਟੀ ਵਾਸਤੇ ਇਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਔਰ ਮਿਹਨਤਾਂ ਨੇ। ਬਿਲਕੁਲ ਸਹੀ ਹੈ। ਤੇ ਬਹਿਸੀਅਤ ਇਨਸਾਨ ਕਿਸ ਤਰ੍ਹਾਂ ਦਾ ਤੁਸੀਂ ਇਹਨਾਂ ਨੂੰ ਪਾਇਆ? ਹਾਜੀ ਸਾਹਿਬ ਬੜੇ ਡਾਊਨ ਟੂ ਅਰਥ ਆਦਮੀ ਨੇ ਜੀ, ਬੜੇ ਮਿਟੇ ਹੋਏ ਇਨਸਾਨ ਨੇ। ਔਰ ਹਾਜੀ ਸਾਹਿਬ ਦੀ ਸੋਹਬਤ ਦੇ ਵਜ੍ਹਾ ਤੋਂ ਸਾਡੇ ਤੇ ਵੀ ਇਹ ਹੈ ਕਿ ਸਾਨੂੰ ਹਰ ਜੁਮੇ ਰਾਤ ਨੂੰ ਹਾਜੀ ਸਾਹਿਬ ਦਾਤਾ ਸਾਹਿਬ ਵੀ ਹਾਜ਼ਰੀ ਦੇਣ ਵਾਸਤੇ ਜਾਂਦੇ ਨੇ, ਸਲਾਮ ਕਰਨ ਲਈ ਜਾਂਦੇ ਨੇ, ਫਾਤਿਹ ਖਾਨੀ ਲਈ। ਆਪਣੇ ਵਾਲਦੈਨ ਦਾ ਵੀ ਸਾਲਾਨਾ ਉਰਸ ਕਰਾਉਂਦੇ ਨੇ। ਔਰ ਦੀਨੀ ਰੁਝਾਨ ਬਹੁਤ ਹੈ ਵੇ, ਘਰ ਮਹਿਫਿਲ ਮਿਲਾਦ ਵੀ ਹੁੰਦੀ ਹੈ। ਤੇ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਤੰਬੀਹ ਕਰਦੇ ਨੇ ਔਰ ਉਹਨਾਂ ਨੂੰ ਵੀ ਨਾਲ ਲੈ ਕੇ ਤੇ ਉਹਨਾਂ ਨੂੰ ਇੱਕ ਹਦਾਇਤ ਦਾ ਰਸਤਾ ਦੱਸਦੇ ਨੇ ਜੀ। ਬਿਲਕੁਲ ਮਾਸ਼ਾਅੱਲਾ। ਤੇ ਐਜ਼ਾਜ਼ ਸਾਹਿਬ ਤੁਸੀਂ ਇੱਕ ਕਾਰੋਬਾਰੀ ਆਦਮੀ ਵੀ ਹੋ ਤੇ ਹਾਜੀ ਸਾਹਿਬ ਵੀ ਕਾਰੋਬਾਰੀ ਆਦਮੀ ਨੇ। ਕਾਰੋਬਾਰੀ ਪੁਆਇੰਟ ਆਫ ਵਿਊ ਨਾਲ ਅਗਰ ਦੇਖੀਏ ਤੇ ਫਿਰ ਤੁਸੀਂ ਹਾਜੀ ਸਾਹਿਬ ਦੇ ਬਾਰੇ 'ਚ ਕੀ ਕਹੋਗੇ? ਹਾਜੀ ਸਾਹਿਬ ਸ਼ੁਰੂ ਤੋਂ ਜੀ ਇਹਨਾਂ ਦਾ ਫੈਮਿਲੀ ਜਿਹੜੀ ਹੈ ਕਾਰੋਬਾਰ ਦੇ ਨਾਲ ਮੁਨਸਲਿਕ ਹੈ। ਔਰ ਪਹਿਲੇ ਸਟੀਲ ਦਾ ਇਹਨਾਂ ਦਾ ਕਾਰੋਬਾਰ ਸੀ, ਹੁਣ ਕੋਲਡ ਸਟੋਰੇਜ ਔਰ ਮੁਖਤਲਿਫ ਤਰ੍ਹਾਂ ਦੇ ਕਾਰੋਬਾਰ ਦੇ ਨਾਲ ਮੁਨਸਲਿਕ ਰਹੇ ਨੇ ਔਰ ਬਹੁਤ ਕਾਮਯਾਬੀ ਦੇ ਨਾਲ ਕੰਮ ਕਰਦੇ ਰਹੇ ਨੇ। ਔਰ ਲੈਣ ਦੇਣ ਦਾ ਹਵਾਲੇ ਦੇ ਨਾਲ ਕਾਰੋਬਾਰ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਤੇ ਇਹਨਾਂ ਦੀ ਆਵਾਜ਼ ਚੱਲਦੀ ਹੈ। ਇਹਨਾਂ ਦਾ ਅਸਰ ਰਸੂਖ ਕਾਰੋਬਾਰ ਦੇ ਵਿੱਚ ਵਿਹਾਰ ਬਹੁਤ ਅੱਛਾ ਜੀ। ਬਿਲਕੁਲ ਠੀਕ ਹੈ। ਤੇ ਪਾਕਿਸਤਾਨ ਪੀਪਲਸ ਪਾਰਟੀ ਦੇ ਹਵਾਲੇ ਨਾਲ ਤੁਸੀਂ ਕੀ ਕਹੋਗੇ ਕਿ ਪਾਕਿਸਤਾਨ ਪੀਪਲਸ ਪਾਰਟੀ ਇਸ ਵੇਲੇ ਪੰਜਾਬ ਦੇ ਵਿੱਚ ਤੇ ਜ਼ਰਾ ਥੋੜ੍ਹੀ ਜਿਹੀ ਉਹਦੀ ਪੋਜੀਸ਼ਨ ਕੋਈ ਅੱਛੀ ਨਹੀਂ ਹੈਗੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਜੀ, ਤੇ ਕੀ ਤੁਸੀਂ ਮਸ਼ਵਰਾ ਦਿਓਗੇ ਕਿ ਕੀ ਕਰਨਾ ਚਾਹੀਦਾ ਜਿਹਦੇ ਨਾਲ ਪਾਕਿਸਤਾਨ ਪੀਪਲਸ ਪਾਰਟੀ ਜ਼ਿਆਦਾ ਮਜ਼ਬੂਤ ਹੋਵੇ? ਪੀਪਲਸ ਪਾਰਟੀ ਦੀ ਕਿਆਦਤ 'ਚ ਬਹੁਤ ਸਾਰੇ ਹੁਣ ਸਾਡੇ ਯੰਗਸਟਰ ਜਿਹੜੇ ਨੇ ਜਿਨ੍ਹਾਂ ਨੂੰ ਹਾਜੀ ਸਾਹਿਬ ਨੇ ਹੀ ਇੰਟਰੋਡਿਊਸ ਕਰਾਇਆ ਸੀ, ਫੈਸਲ ਮੀਰ ਸਾਹਿਬ। ਹਾਜੀ ਸਾਹਿਬ ਦੇ ਜ਼ਰੀਏ ਹੀ ਉਹ ਪੀਪਲਸ ਪਾਰਟੀ ਦੇ ਵਿੱਚ ਆਏ ਸਨ। ਉਹਨਾਂ ਕੋਲ ਅੱਜ ਕੱਲ੍ਹ ਸਦਾਰਤ ਹੈ ਲਾਹੌਰ ਦੀ। ਹਾਜੀ ਸਾਹਿਬ ਦੀ ਪੂਰੀ ਗਾਈਡੈਂਸ ਉਹਨਾਂ ਨੂੰ ਹੈ ਵੇ। ਸ਼ਾਹਿਦ ਅਬਾਸ ਔਰ ਜਿੰਨੇ ਵੀ ਅਹੁਦੇਦਾਰਾਂ ਨੇ ਇਸ ਵੇਲੇ, ਹਾਜੀ ਸਾਹਿਬ ਉਹਨਾਂ ਦੇ ਸੀਨੀਅਰ ਨੇ ਔਰ ਉਹਨਾਂ ਨੂੰ ਰਹਿਨੁਮਾਈ ਫਰਾਹਮ ਕਰਦੇ ਰਹਿੰਦੇ ਨੇ ਔਰ ਉਹਨਾਂ ਦੇ ਨਾਲ ਮੁਸ਼ਾਵਰਤ ਦੇ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈ। ਔਰ ਇਹਨੂੰ ਫਾਲ ਕਰਨ ਵਾਸਤੇ ਜਿਸ ਤਰ੍ਹਾਂ ਹਦਾਇਤ ਮਿਲਦੀ ਹੈ ਸਾਨੂੰ ਉਤੋਂ ਫੈਡਰਲ ਗਵਰਨਮੈਂਟ ਤੋਂ, ਉਹਦੇ ਮੁਤਾਬਕ ਹੀ ਚੱਲਦਾ ਜੀ। ਮਰਕਜ਼ੀ ਤਨਜ਼ੀਮ ਜਿਸ ਤਰ੍ਹਾਂ ਸਾਨੂੰ ਰਹਿਨੁਮਾਈ ਦਿੰਦੀ ਉਹਦੇ ਮੁਤਾਬਕ ਅਸੀਂ ਆਪਣਾ ਐਕਟ ਕਰਨੇ ਹਾਂ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਐਜ਼ਾਜ਼ ਸਾਹਿਬ ਤੁਹਾਡਾ। ਹਾਜੀ ਸਾਹਿਬ ਦੇ ਨਾਲ ਪੁਰਾਣੇ ਸਾਥੀ ਨੇ ਉਹਨਾਂ ਦੇ ਆਕਿਬ ਸਾਹਿਬ। ਤੇ ਆਕਿਬ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਹਾਜੀ ਸਾਹਿਬ ਦੇ ਬਾਰੇ? ਹਾਜੀ ਸਾਹਿਬ ਦੀ ਸ਼ਖਸੀਅਤ ਜੀ ਸਭ ਤੋਂ ਅਹਿਮ ਗੱਲ ਹੈਗੀ ਹੈ ਕਿ ਇਹ ਇੱਕ ਇਨਸਾਨ ਦੋਸਤ ਸ਼ਖਸੀਅਤ ਹੈ। ਹਾਜੀ ਸਾਹਿਬ ਨੇ ਇੱਕ ਪਾਰਟੀ ਦੇ ਨਾਲ ਵੀ ਹਮੇਸ਼ਾ ਵਫਾ ਕੀਤੀ, ਆਪਣੇ ਖਾਨਦਾਨ ਨਾਲ ਵੀ ਵਫਾ ਕੀਤੀ, ਆਪਣੇ ਦੋਸਤਾਂ ਨਾਲ ਵੀ ਵਫਾ ਕੀਤੀ। ਔਰ ਮੈਂ ਅਕਸਰ ਮੇਰੇ ਕੋਲ ਜਦੋਂ ਲੋਕ ਸਵਾਲ ਕਰਦੇ ਹੁੰਦੇ ਨੇ ਹਾਜੀ ਸਾਹਿਬ ਦੇ ਬਾਰੇ ਪੀਪਲਸ ਪਾਰਟੀ ਦੇ ਵਾਲੇ ਨਾਲ, ਤੇ ਮੈਂ ਇਹ ਲਫ਼ਜ਼ ਕਹਿੰਦਾ ਹੁੰਦਾ ਕਿ ਹਾਜੀ ਸਾਹਿਬ ਦੀ ਪੀਪਲਸ ਪਾਰਟੀ 'ਚ ਇੱਕ ਸੈਕਿੰਡ ਦੀ ਵੀ ਛੁੱਟੀ ਨਹੀਂ ਗਈ। ਇਹ ਪੀਪਲਸ ਪਾਰਟੀ ਦੇ ਨਾਲ ਖਜ਼ਾਨ 'ਚ ਵੀ ਰਹੇ ਨੇ, ਬਾਹਰ 'ਚ ਵੀ ਰਹੇ ਨੇ, 12 ਮਹੀਨੇ ਮਤਲਬ ਸੌਣ ਭਾਦਰੋਂ ਵੀ ਰਹੇ ਨੇ। ਤੇ ਇਹ ਇਹਨਾਂ ਦੀ ਸ਼ਖਸੀਅਤ ਵੀ ਸਭ ਤੋਂ ਵੱਡਾ ਥੇੜਾ ਹੋਏ। ਔਰ ਜਿਤਨਾ ਮੁਖਲਿਸ ਹਾਜੀ ਸਾਹਿਬ ਆਪਣੀ ਫੈਮਿਲੀ ਦੇ ਨਾਲ ਨੇ, ਮੈਂ ਇਤਨਾ ਮੁਖਲਿਸ ਕਿਸੇ ਨੂੰ ਅੱਜ ਤੱਕ ਬਹੁਤ ਘੱਟ ਪਾਇਆ ਆਪਣੇ ਖਾਨਦਾਨ ਦੇ ਨਾਲ। ਡੀ ਨਾਲ ਜਿਹੜਾ ਨਾ ਦੋਸਤਾਂ ਨੂੰ ਲਾਉਂਦੇ ਨੇ ਔਰ ਕਹਿੰਦੇ ਨੇ ਕਿ ਬਗੈਰ ਕਿਸੇ ਮੁਫਾਦ ਤੋਂ ਦੋਸਤਾਂ ਦੀ ਖਿਦਮਤ ਕਰਨੀ ਚਾਹੀਦੀ ਹੈ। ਤੇ ਆਪਣੇ ਜੂਨੀਅਰਸ ਦੇ ਨਾਲ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਹੈ? ਅੱਜ ਪੀਪਲਸ ਪਾਰਟੀ ਦਾ ਲਾਹੌਰ 'ਚ ਜਿੰਨੀ ਵੀ ਨੌਜਵਾਨ ਬਰੀਡ ਹੈ, ਮੇਰਾ ਖਿਆਲ ਹੈ 90% ਅਜ਼ੀਜ਼ ਰਹਿਮਾਨ ਚੰਦ ਸਾਹਿਬ ਦੀ ਯਾਨੀ ਕਿ ਲਗਾਏ ਹੋਏ ਪੌਦੇ ਹੈ ਨੇ। ਉਹ ਕਿਸੇ ਵੀ ਸ਼ਕਲ ਦੇ ਵਿੱਚ ਦੇਖ ਲਵੋ, ਕਿਸੇ ਵੀ ਜ਼ੋਨ 'ਚ ਚੱਲ ਜਾਵੋ, ਤੇ ਹਾਜੀ ਸਾਹਿਬ ਹਮੇਸ਼ਾ ਨੌਜਵਾਨਾਂ ਨੂੰ ਜਿਹੜਾ ਨਾ ਅੱਗੇ ਲੈ ਕੇ, ਬਲਕਿ ਨੌਜਵਾਨਾਂ ਨੂੰ ਰਸਤਾ ਦਿੰਦੇ ਨੇ, ਨੌਜਵਾਨਾਂ ਨੂੰ ਪ੍ਰਮੋਟ ਕਰਦੇ ਨੇ। ਮਲਕ ਕਾਮਰਾਨ ਮਜੀਦ ਸਾਹਿਬ ਵੀ ਸਾਡੇ ਨਾਲ ਨੇ ਜੀ। ਮਲਕ ਸਾਹਿਬ ਤੁਸੀਂ ਚੰਦ ਸਾਹਿਬ ਦੇ ਨਾਲ ਬਹੁਤ ਸਾਰਾ ਵਕਤ ਗੁਜ਼ਾਰਦੇ ਹੋ ਜੀ ਜੀ। ਤੇ ਤੁਸੀਂ ਕੀ ਜਾਣਦੇ ਹੋ ਚੰਦ ਸਾਹਿਬ ਦੇ ਬਾਰੇ? ਹਾਜੀ ਸਾਹਿਬ ਇੱਕ ਫਰਿਸ਼ਤਾ ਸਿਫਤ ਆਦਮੀ ਨੇ ਔਰ ਹਮੇਸ਼ਾ ਸਾਨੂੰ ਸਾਡੇ ਸਿਰ ਤੇ ਹੱਥ ਰੱਖਿਆ ਔਰ ਪਾਰਟੀ ਡਿਸਪਲਿਨ ਨੂੰ ਫਾਲੋ ਕਰਨ ਦਾ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਜੀ ਕੋਈ ਕਿਸੇ ਵੀ ਹਾਲਤ 'ਚ ਹੋਵੇ ਜੀ ਪੀਪਲਸ ਪਾਰਟੀ ਦੇ ਨਾਲ ਖਲੋਣਾ ਹੈ, ਪੀਪਲਸ ਪਾਰਟੀ ਦੇ ਖਿਲਾਫ ਕੋਈ ਐਕਸ਼ਨ, ਕੋਈ ਗਲਤ ਕੰਮ ਨਹੀਂ ਕਰਨਾ। ਔਰ ਹਮੇਸ਼ਾ ਸਾਨੂੰ ਉਹਨਾਂ ਨੇ ਸਿੱਧਾ ਰਸਤਾ ਹੀ ਦਿਖਾਇਆ ਵੇ ਔਰ ਮਜ਼ਹਬੀ ਮਾਮਲਾਤ ਦੇ ਵਿੱਚ ਉਹਨਾਂ ਨੇ ਸਾਨੂੰ ਰਾਗਬ ਕੀਤਾ ਵੇ ਔਰ ਅਸੀਂ ਉਹਨਾਂ ਨੂੰ ਬਹੁਤ ਅੱਛਾ ਪਾਇਆ। ਬਹੁਤ ਸ਼ੁਕਰੀਆ ਮਲਕ ਸਾਹਿਬ ਤੁਹਾਡਾ, ਬਹੁਤ ਸ਼ੁਕਰੀਆ। ਹਾਜੀ ਸਾਹਿਬ ਮੈਂ ਆਖਰ ਤੇ ਤੁਹਾਨੂੰ ਇਹੀ ਪੁੱਛਣਾ ਚਾਹਾਂਗਾ ਕਿ
ਜਿਹੜਾ ਇੰਨੀ ਦੇਰ ਤੋਂ ਤੁਸੀਂ ਸਿਆਸਤ ਦੇ ਵਿੱਚ ਹੋ, ਲੇਕਿਨ ਹੁਣ ਪਿਛਲੇ ਕੁਝ ਅਰਸੇ ਤੋਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਿਆਸਤ 'ਚ ਗੈਰ ਫਾਲ ਹੋਏ ਹੋ, ਤੇ ਦੁਬਾਰਾ ਕੋਈ ਫਾਲ ਹੋਣ ਦਾ ਇਰਾਦਾ ਵੀ ਹੈ ਜਾਂ ਕੋਈ ਸਿਆਸਤ 'ਚੋਂ ਕਿਨਾਰਾਕਸ਼ੀ ਕਰਨ ਦਾ ਇਰਾਦਾ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਗੈਰ ਫਾਲ ਨਹੀਂ ਹੋਇਆ। ਸਹੀ। ਨੰਬਰ 1, ਮੈਂ ਅੱਜ ਵੀ ਉਨਾ ਹੀ ਐਕਟਿਵ ਹਾਂ ਜਦੋਂ ਮੈਂ ਲਾਹੌਰ ਦਾ ਪ੍ਰੈਜ਼ੀਡੈਂਟ ਸਾਂ। ਅੱਜ ਵੀ ਮੈਂ ਆਪਣੇ ਪਾਰਟੀ ਦੇ ਲੋਕਾਂ ਦੇ ਮਰਨ ਜੀਣ ਤੇ ਮੈਂ ਜਾਂਦਾ ਵਾਂ, ਆਉਂਦਾ ਵਾਂ ਹਰ ਜਗ੍ਹਾ ਤੇ। ਮੇਰਾ ਹਲਕਾ ਇੰਤਖਾਬ ਜਿਹੜਾ ਭਗਵਾਨਪੁਰ ਹੈ, ਉੱਥੇ ਮੈਂ ਡੇਲੀ ਜਾਂਦਾ ਵਾਂ, ਮੇਰਾ ਬਿਜ਼ਨਸ ਉੱਥੇ ਵੇ, ਰੋਜ਼ਾਨਾ ਜਾਂਦੇ ਉੱਥੇ? ਡੇਲੀ ਜਾਂਦਾ ਵਾਂ। ਤੇ ਹਾਜੀ ਸਾਹਿਬ, ਇਲੈਕਸ਼ਨ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਜਦੋਂ ਵੀ ਹੁੰਦੇ ਨੇ, ਤੁਸੀਂ ਉਹਨਾਂ ਇਲੈਕਸ਼ਨ 'ਚ ਹਿੱਸਾ ਲਵੋਗੇ? ਇਧਰ ਇਲੈਕਸ਼ਨ ਪਿਛਲਾ ਗਿਆ 2024 ਵਾਲਾ, ਉਹ ਇਲੈਕਸ਼ਨ ਮੈਂ ਨਹੀਂ ਲੜਿਆ। ਉਸ ਤੋਂ ਪਹਿਲਾਂ ਤਾਂ ਮੈਂ ਸਾਰੇ ਇਲੈਕਸ਼ਨ ਲੜਦਾ ਰਿਹਾ। 2024 ਦੇ ਇਲੈਕਸ਼ਨ ਤੇ ਮੈਂ ਆਪਣੇ ਵੀ ਕਾਗਜ਼ ਜਮ੍ਹਾਂ ਕਰਾਏ ਸੀ, ਆਪਣੇ ਬੇਟੇ ਦੇ ਵੀ ਕਾਗਜ਼ ਜਮ੍ਹਾਂ ਕਰਾਏ। ਫਿਰ ਸਾਨੂੰ ਪਤਾ ਲੱਗਾ ਕਿ ਬਲਾਵਲ ਸਾਹਿਬ ਲਾਹੌਰੋਂ ਇਲੈਕਸ਼ਨ ਵਿੱਚ ਹਿੱਸਾ ਲੈ ਰਹੇ ਨੇ। ਫਿਰ ਮੈਂ ਗਿਆ ਬਲਾਵਲ ਸਾਹਿਬ ਦੇ ਕੋਲ, ਮੈਂ ਤੇ ਆਪਣਾ ਬੇਟਾ ਦੋਵੇਂ ਅਸੀਂ ਗਏ। ਜਾ ਕੇ ਮੈਂ ਚੇਅਰਮੈਨ ਨੂੰ ਕਿਹਾ ਕਿ ਜੀ ਅਗਰ ਤੁਸੀਂ ਲਾਹੌਰੋਂ ਇਲੈਕਸ਼ਨ ਲੜ ਰਹੇ ਜੇ ਤਾਂ ਮਿਹਰਬਾਨੀ ਕਰੋ, ਸਾਨੂੰ ਇਜਾਜ਼ਤ ਦਿਓ, ਅਸੀਂ ਇਲੈਕਸ਼ਨ ਨਹੀਂ ਲੜਦੇ, ਅਸੀਂ ਤੁਹਾਡੀ ਕੰਪੇਨ ਕਰਾਂਗੇ। ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਮਰਜ਼ੀ। ਉਹ ਫਿਰ ਅਸੀਂ ਆਪਣੇ ਕਾਗਜ਼ ਦੇ ਅਸੀਂ ਵਾਪਸ ਲੈ ਲਏ ਤੇ ਅਸੀਂ ਫਿਰ ਚੇਅਰਮੈਨ ਦੀ ਕੰਪੇਨ ਕਰਦੇ ਰਹੇ। ਅੱਜ ਵੀ ਪਾਰਟੀ ਕੀ ਆਦਤ ਜਿਸ ਤਰ੍ਹਾਂ ਆਉਂਦੀ ਹੈ ਜਾਂਦੀ ਹੈ, ਆਈਦਾ ਜਾਈਦਾ ਮਿਲੀਦਾ, ਲੋਕਾਂ ਦੇ ਕੰਮ ਕਰਦੇ ਰਹੇ ਹੁੰਦੇ ਨੇ। ਸਾਡੇ ਕੋਲ ਗਵਰਨਰ ਹਾਊਸ ਹੁੰਦਾ, ਅਸੀਂ ਗਵਰਨਰ ਹਾਊਸ ਲੋਕਾਂ ਨੂੰ ਲੈ ਕੇ ਜਾਂਦੇ ਹਾਂ। ਜੋ ਵੀ ਗਵਰਨਰ ਹਾਊਸ ਦੇ ਵਿੱਚੋਂ ਕੋਈ ਫੋਨ ਸ਼ੂਨ ਕਰਾਉਣਾ ਹੋਵੇ ਕਿਸੇ ਜਗ੍ਹਾ 'ਤੇ ਵੀ, ਉਹ ਜਾ ਕੇ ਲੋਕਾਂ ਦੇ ਕੰਮ ਕਰਵਾਈਦੇ ਨੇ। ਜੀ ਬਿਲਕੁਲ ਠੀਕ। ਜਿੱਥੇ ਕਿਤੇ ਆਪ ਜਾਣਾ ਹੋਵੇ ਉੱਥੇ ਆਪ ਹੀ ਜਾਈਦੇ ਨੇ। ਤੇ ਹਾਜੀ ਸਾਹਿਬ, ਅੱਗੋਂ ਜਿਹੜੀ ਆਉਣ ਵਾਲੀ ਸਿਆਸਤ ਹੈ, ਉਹਦੇ 'ਚ ਆਪਣੇ ਬੇਟੇ ਨੂੰ ਸਾਹਮਣੇ ਲਿਆਉਣਾ ਚਾਹ ਰਹੇ ਹੋ ਤੁਸੀਂ? ਜੀ ਮੇਰਾ ਬੇਟਾ ਜੀ, ਹਾਂਜੀ। ਤੁਹਾਡੇ ਬਾਅਦ ਮਤਲਬ ਉਹ ਹੁਣ ਉਹ ਵੀ ਨਾਲ? ਜੀ ਜੀ, ਉਹ ਪੀਪਲ ਪਾਰਟੀ ਦੇ ਚੇਅਰਮੈਨ ਸਾਹਿਬ ਦੇ ਨਾਲ ਉਹਦਾ ਰਾਬਤਾ, ਚੇਅਰਮੈਨ ਉਹਨੂੰ ਬੜਾ ਪਸੰਦ ਕਰਦਾ। ਅੱਛਾ, ਹਾਂਜੀ ਬਿਲਕੁਲ ਠੀਕ। ਹਾਂਜੀ, ਉਹ ਜਦੋਂ ਪਾਰਟੀ ਚਾਹੇਗੀ, ਪਾਰਟੀ ਮਹਿਸੂਸ ਕਰੇਗੀ, ਇਹ ਡਿਪੈਂਡ ਕਰਨਾ ਹੁੰਦਾ ਪਾਰਟੀ ਕਿਆਦਤ ਨੇ ਕਿ ਕਿਹੜੇ ਬੰਦੇ ਕੋਲ ਕੀ ਕੰਮ ਲੈਣਾ ਹੈ। ਜਿਸ ਵਕਤ ਪਾਰਟੀ ਕਿਆਦਤ ਇਹ ਚਾਹੇਗੀ ਕਿ ਵੀ ਹੁਣ ਅਸੀਂ ਚੰਦ ਸਾਹਿਬ ਦੇ ਬੇਟੇ ਕੋਲ ਇਹ ਕੰਮ ਲੈਣਾ, ਉਹਦੀ ਡਿਊਟੀ ਲਾ ਦੇਣਗੇ। ਬਿਲਕੁਲ ਚੇਅਰਮੈਨ ਸਾਹਿਬ ਲਾ ਦੇਣਗੇ, ਉਹ ਜਾਣਦੇ ਨੇ, ਮੇਲ ਮੁਲਾਕਾਤ ਉਹਨਾਂ ਦੀ ਹੈ ਵੇ। ਬਿਲਕੁਲ ਠੀਕ, ਬਿਲਕੁਲ ਠੀਕ। ਵੈਸੇ ਵੀ ਆਉਣ ਵਾਲਾ ਦੌਰ ਜਿਹੜਾ ਨੌਜਵਾਨਾਂ ਦਾ ਹੈ, ਤੇ ਮੇਰਾ ਖਿਆਲ ਹੈ ਕਿ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਹਾਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਸਾਰਾ ਦਿਨ ਤੁਹਾਡੇ ਨਾਲ ਗੁਜ਼ਾਰਿਆ, ਅੱਜ ਤੁਹਾਡੀਆਂ ਦਿਲਚਸਪ ਗੱਲਾਂ ਵੀ ਸੁਣੀਆਂ, ਔਰ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਦਿਲਚਸਪ ਗੱਲਾਂ ਨੇ ਉਹ ਸਾਡੇ ਵੇਖਣ ਵਾਲਿਆਂ ਨੂੰ ਵੀ ਜ਼ਰੂਰ ਪਸੰਦ ਆਉਣਗੀਆਂ। ਤੇ ਅਸੀਂ ਪ੍ਰਾਹੁਣੇ ਦੀ ਟੀਮ ਵੱਲੋਂ ਤੁਹਾਡਾ ਬੇਹੱਦ ਸ਼ੁਕਰੀਆ ਅਦਾ ਕਰ ਰਹੇ ਹਾਂ। ਲਓ ਜੀ ਹਾਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।